ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋਸ਼ਲ ਮੀਡੀਆ ਦੇ ਜ਼ਰੀਏ ਜੁੜ ਚੁੱਕੇ ਸਾਰੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਸ਼ਨੀਚਰਵਾਰ ਦਾ ਦਿਨ, ਸ਼ਨੀਚਰਵਾਰ ਨੂੰ ਆਪਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਨੇ ਹਾਂ। ਅਪਡੇਟ ਇਮੀਗ੍ਰੇਸ਼ਨ, US ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਅਹਿਮ ਜਾਣਕਾਰੀਆਂ, ਤਾਜ਼ਾ ਖਬਰਾਂ ਤੇ ਜਾਂ ਅਹਿਮ ਕੇਸਿਸ, ਮਸਲਿਆਂ ਨੂੰ ਲੈ ਕੇ ਵਿਸਥਾਰ ਦੇ ਵਿੱਚ ਗੱਲਬਾਤ ਕਰਦੇ ਹਾਂ। ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ ਜੁੜ ਚੁੱਕੇ ਨੇ। ਅਟਰਨੀ ਟਿਰਕੀਆਣਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0500। 3 ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਰ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ ਤੇ ਜਸਪਾਲ ਸਿੰਘ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਆਓ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਕਰਦੇ ਹਾਂ ਜੀ ਸ਼ੁਰੂ ਅਟਰਨੀ ਟਿਰਕੀਆਣਾ ਹੁਣਾਂ ਦੇ ਨਾਲ। ਅਟਰਨੀ ਟਿਰਕੀਆਣਾ ਜੀ, ਅੱਜ ਕਿਹੜੇ ਗੱਲਾਂ ਦੇ ਉੱਤੇ ਆਪਾਂ ਚਰਚਾ ਜਿਹੜੀ ਉਹ ਕਰਨੀ? ਅੱਜ ਜੀ ਖਬਰਾਂ ਡਿਸਕਸ ਕਰਾਂਗੇ ਆਪਾਂ ਮੋਸਟਲੀ। ਠੀਕ ਹੈ, ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਇਸ ਤੋਂ ਪਹਿਲਾਂ ਦੱਸ ਜਾਈਏ, ਅੱਜ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ ਤੇ ਕੁਝ ਰੁਝੇਵਿਆਂ ਦੇ ਕਰਕੇ ਜਿਹੜਾ ਉਹ ਜਲਦੀ ਨਿਕਲਣਾ ਪੈਣਾ ਹੈ। ਸੋ ਅੱਜ ਕਾਲਸ ਜਿਹੜੀਆਂ ਉਹ ਤੁਹਾਡੇ ਲਈ ਨਹੀਂ ਲੈ ਸਕਾਂਗੇ ਤੇ ਆਉਣ ਵਾਲੇ ਵੀਕਸ ਦੇ ਵਿੱਚ ਜਿਹੜੀਆਂ ਕਾਲਸ ਆ ਉਹ ਲਵਾਂਗੇ। ਉਸ ਚੀਜ਼ ਦੇ ਲਈ ਪਹਿਲਾਂ ਹੀ ਮਾਫੀ ਮੰਗਦੇ ਜਾਈਏ। ਸੋ ਖਬਰਾਂ ਦੇ ਉੱਤੇ ਜੇ ਨਜ਼ਰ ਮਾਰੀਏ ਅਟਰਨੀ ਟਿਰਕੀਆਣਾ ਜੀ, ਇਮੀਗ੍ਰੇਸ਼ਨ ਦੀਆਂ ਜਿਹੜੇ ਸਪੈਸ਼ਲ ਇਮੀਗ੍ਰੈਂਟ ਤੇ ਜੁਬਨਿਲਸ ਹੈਗੇ ਆ, ਉਹਨਾਂ ਨੂੰ I-360 ਜਿਹੜਾ ਫਾਰਮ ਆ ਇਨ ਪਰਸਨ ਜਿਹੜਾ ਉਹ ਪ੍ਰੋਵੀਜ਼ਨ ਕੀਤਾ ਗਿਆ, ਅਲਾਓ ਕੀਤਾ ਜਾ ਰਿਹਾ ਉਹਨਾਂ ਦੇ 21ਵੇਂ ਜਨਮ ਦਿਨ ਤੋਂ ਪਹਿਲਾਂ। ਕੀ ਹੈਗਾ ਹੈ ਜਿਹੜਾ I-360 ਫਾਰਮ ਤੇ ਕੀ ਇਹਦੇ ਨਾਲ ਕੀ ਫਰਕ ਪੈਣ ਜਾ ਰਿਹਾ? ਇਹ ਐਕਚੁਅਲ ਦੇ ਵਿੱਚ ਗਾਰਡੀਅਨਸ਼ਿਪ ਦੇ ਕੇਸਾਂ ਦੇ ਨਾਲ ਸੰਬੰਧ ਰੱਖਦਾ ਤੇ ਲੋਕ ਜਿਹੜੇ ਆਪਣੀ ਕਮਿਊਨਿਟੀ ਵਾਲੇ ਗਾਰਡੀਅਨਸ਼ਿਪ ਤੇ ਅਡਾਪਸ਼ਨ ਨੂੰ ਕਨਫਿਊਜ਼ ਵੀ ਬੜਾ ਕਰਦੇ ਆ। ਜਿਹੜੇ ਅਡਾਪਸ਼ਨ ਵਾਲੇ ਕੇਸ ਹੁੰਦੇ ਆ ਉਹ 14 ਸਾਲ ਤੋਂ ਪਹਿਲਾਂ, ਉਹਦੇ ਰੂਲ ਟੋਟਲੀ ਅਲੱਗ ਆ। ਤੇ ਜਿਹੜੇ ਗਾਰਡੀਅਨਸ਼ਿਪ ਵਾਲੇ ਕੇਸ ਆ, ਜਿਹੜੇ ਆਪਣੇ ਬੰਦੇ ਜਿਹੜਾ ਟੱਪ ਕੇ ਆਉਂਦੇ ਆ, 18 ਸਾਲ ਤੋਂ ਛੋਟੀ ਉਮਰ ਆ, ਕਈ ਸਟੇਟ ਦੇ ਵਿੱਚ 21 ਸਾਲ ਤੱਕ ਰੱਖਿਆ, ਉਹ ਗਾਰਡੀਅਨਸ਼ਿਪ ਕਹਿੰਦੇ ਆ ਉਹਨੂੰ। ਗਾਰਡੀਅਨਸ਼ਿਪ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਕੋਰਟ ਕੋ ਜਾ ਕੇ ਇੱਕ ਆਰਡਰ ਲੈਂਦੇ ਹੋ, ਫੈਮਿਲੀ ਕੋਰਟ ਕੋ ਜਾ ਕੇ, ਤੇ ਕੋਰਟ ਦਾ ਜੱਜ ਜਿਹੜਾ ਤੁਹਾਨੂੰ ਆਰਡਰ ਗ੍ਰਾਂਟ ਕਰ ਦਿੰਦਾ ਕਿ ਇਹ ਬੰਦੇ ਦੇ ਘਰ ਦੇ ਨੂੰ ਰੱਖ ਨਹੀਂ ਸਕਦੇ, ਇਕੱਲਾ ਇਹ ਮਾਈਨਰ ਆ, 18 ਸਾਲ ਤੋਂ ਥੱਲੇ ਆ ਜਾਂ 21 ਸਾਲ ਤੋਂ ਥੱਲੇ ਆ, ਡਿਪੈਂਡਿੰਗ ਕਿਹੜੀ ਸਟੇਟ 'ਚ ਤੁਸੀਂ ਰਹਿੰਦੇ ਆ। ਤੇ ਉਹ ਇੱਕ ਗਾਰਡੀਅਨ ਅਪਾਇੰਟ ਕਰ ਦਿੰਦਾ। ਉਹ ਗਾਰਡੀਅਨ ਦਾ ਆਰਡਰ ਲੈ ਕੇ ਤੁਸੀਂ ਜਿਹੜਾ USCIS ਮੋਰੇ ਜਿਹੜੀ ਆਪਣੀ ਗਾਰਡੀਅਨ ਦੀ ਪਟੀਸ਼ਨ ਹੁੰਦੀ ਆ 360, ਉਹ ਫਾਈਲ ਕਰਦੇ ਹੁੰਦੇ ਸੀ I-360। ਪਰ ਇਹਦੇ ਵਿੱਚ ਇਹ ਸੀਗਾ ਕਿ ਰੂਲ ਬੜੇ ਟਾਈਟ ਹੁੰਦੇ ਸੀਗੇ ਕਿ 21ਵੇਂ ਜਨਮ ਦਿਨ ਤੋਂ ਪਹਿਲਾਂ ਕਰਨਾ ਚਾਹੀਦਾ। ਤੇ ਹੁਣ ਉਹਨਾਂ ਨੇ ਇੱਕ ਇਹੀ ਜਿਹੜੇ ਲੋਕੀ ਜਿਹੜੇ 21 ਸਾਲ ਦੇ ਏਜ ਆਊਟ ਹੋ ਰਹੇ ਆ, ਉਹਨਾਂ ਨੂੰ ਇਹਨਾਂ ਨੇ ਪ੍ਰੋਵੀਜ਼ਨ ਦਿੱਤੀ ਹੈ ਕਿ ਸਾਡੀ ਹੈਲਪਲਾਈਨ ਤੇ ਤੁਸੀਂ ਕਾਲ ਕਰਕੇ ਇੱਕ ਅਪਾਇੰਟਮੈਂਟ ਬਣਾ ਸਕਦੇ ਆ। ਤੇ ਜਿਹੜਾ 360 ਫਾਰਮ ਹੈਗਾ, ਤੁਸੀਂ ਸਿੱਧੇ ਜਾ ਕੇ ਇਨ ਪਰਸਨ ਆਪਣਾ ਫੀਲਡ ਆਫਿਸ 'ਚ ਫਾਈਲ ਕਰ ਸਕਦੇ ਆ ਤਾਂ ਕਿ ਤੁਸੀਂ ਏਜ ਆਊਟ ਨਾ ਹੋ। ਸੋ ਇਹ ਜਿਹੜੀ ਚੀਜ਼ ਇਸ ਦੇ ਵਿੱਚ ਜਿਹੜੀ ਉਹ ਵਾਪਰੀ ਆ। ਤੇ ਜਿਹੜਾ ਇਹ ਗਾਰਡੀਅਨਸ਼ਿਪ ਦੇ ਲਈ ਅਪਲਾਈ ਕਰ ਰਿਹਾ ਹੈ ਜਾਂ ਜਿਹਨੇ ਗਾਰਡੀਅਨਸ਼ਿਪ ਦੇ ਥਰੂ ਇੱਥੇ ਆਉਣਾ ਹੈ, ਇਹਨਾਂ ਦੋਨਾਂ ਚੋਂ ਭਰਨਾ ਕਿੰਨੇ ਹੁੰਦਾ ਹੈ ਇਹ ਵਾਲਾ ਜਿਹੜਾ ਫਾਰਮ? ਸੋ ਜਿਹੜਾ ਗਾਰਡੀਅਨਸ਼ਿਪ ਦਾ ਇਹ ਜਿਹੜਾ ਇਮੀਗ੍ਰੇਸ਼ਨ ਕੋ ਤਾਂ ਉਹੀ ਬੰਦੇ ਨੇ ਜਾਣਾ ਜਿਹਨੂੰ ਇਮੀਗ੍ਰੇਸ਼ਨ ਚਾਹੀਦੀ ਹੈ, ਰਾਈਟ। ਇਹ ਜਿਹੜਾ ਫਾਰਮ ਹੈਗਾ 360, ਇਹ ਜਦੋਂ ਤੁਹਾਡਾ ਗਾਰਡੀਅਨਸ਼ਿਪ ਦਾ ਆਰਡਰ ਲੱਗ ਜਾਂਦਾ, ਜਿਹੜੇ ਬੰਦੇ ਨੂੰ ਗ੍ਰੀਨ ਕਾਰਡ ਚਾਹੀਦਾ ਉਹ ਇਹ ਫਾਰਮ ਭਰਦਾ ਹੁੰਦਾ 360। ਜੀ ਜੀ, ਠੀਕ ਹੈ। ਅਗਲੀ ਜਿਹੜੀ ਗੱਲ ਕਰੀਏ, ਸਿਵਲ ਸਰਜਨ ਦੇ ਸਿਗਨੇਚਰ ਚਾਹੀਦੇ ਹੁੰਦੇ ਆ ਫਾਰਮ I-693 ਦੇ ਉੱਤੇ। USCIS ਨੇ 60 ਦਿਨਾਂ ਦਾ ਕੋਈ ਰੂਲ ਆ, ਉਸ ਨੂੰ ਰਿਮੂਵ ਕੀਤਾ ਆ। ਕੀ ਸੀਗਾ ਪਹਿਲਾਂ ਤੇ ਹੁਣ ਕੀ ਇਸ ਦੇ ਵਿੱਚ I-693 ਦੇ ਵਿੱਚ ਚੇਂਜਸ ਆਏ ਵਾਲੇ? ਸੋ ਪਹਿਲਾਂ ਤਾਂ ਰੂਲ ਇਹ ਸੀਗਾ ਕਿ ਜਦੋਂ ਤੁਸੀਂ ਐਪਲੀਕੇਸ਼ਨ ਆਪਣੀ ਸਬਮਿਟ ਕਰਦੇ ਆ, ਗ੍ਰੀਨ ਕਾਰਡ ਸਬਮਿਟ ਕਰਦੇ ਆ ਇੱਥੇ 485, ਉਹਦੇ ਨਾਲ ਤੁਹਾਨੂੰ ਮੈਡੀਕਲ ਸਬਮਿਟ ਕਰਨੇ ਪੈਂਦੇ ਹੁੰਦੇ ਆ। ਤੇ ਉਹ ਜਿਹੜੇ ਮੈਡੀਕਲ ਸੀਗੇ ਉਹ ਕਹਿੰਦੇ ਜਦੋਂ ਤੁਸੀਂ ਐਪਲੀਕੇਸ਼ਨ ਭਰਨੀ ਹੈ 60 ਦਿਨ ਤੋਂ ਪੁਰਾਣੇ ਨਹੀਂ ਹੋਣੇ ਚਾਹੀਦੇ ਮੈਡੀਕਲ ਤੁਹਾਡੇ। ਤੇ ਉਹਨਾਂ ਦਾ ਜਿਹੜਾ ਮੇਨ ਮਕਸਦ ਸੀਗਾ ਇਮੀਗ੍ਰੇਸ਼ਨ ਦਾ, ਉਹ ਇਹ ਸੀਗਾ ਕਿ ਤਾਂ ਕਿ ਲੋਕੀ ਇਦਾਂ ਨਾ ਹੋਵੇ ਕਿ ਸਾਲ ਪੁਰਾਣੇ ਮੈਡੀਕਲ ਸਬਮਿਟ ਕਰਦੇ ਨੇ, ਕਿਉਂਕਿ 2 ਸਾਲਾਂ 'ਚ ਜਿਹੜਾ ਮੈਡੀਕਲ ਉਹ ਐਕਸਪਾਇਰ ਹੋ ਜਾਂਦਾ, ਇਹਦੀ 2 ਸਾਲ ਦੀ ਮਿਆਦ ਹੁੰਦੀ ਹੈ।
ਸੋ ਉਹਨਾਂ ਨੇ ਜਿਹੜਾ 60 ਦਿਨ ਦਾ ਰੂਲ ਬਣਾਇਆ ਸੀ ਤਾਂ ਕਿ ਇਮੀਗ੍ਰੇਸ਼ਨ ਨੂੰ ਖੁੱਲ੍ਹਾ ਟਾਈਮ ਮਿਲ ਜਾਵੇ, ਪੂਰੇ 2 ਸਾਲ ਮਿਲ ਜਾਣਗੇ, 60 ਦਿਨ ਤੋਂ ਪੁਰਾਣੇ ਨਾ ਹੋਣ, ਇਹਨਾਂ ਦਾ ਮਕਸਦ ਸੀਗਾ। ਤੇ ਫਿਰ ਕੋਵਿਡ ਦੇ ਵਿੱਚ ਆਪਾਂ ਦੇਖਿਆ ਕਿ ਕਈ ਡਿਲੇ ਵਗੈਰਾ ਚੱਲੇ ਵਕੀਲਾਂ ਦੇ ਆਫਿਸ 'ਚ, ਡਾਕਟਰਾਂ ਦੇ ਆਫਿਸ 'ਚ, ਇਮੀਗ੍ਰੇਸ਼ਨ ਵੱਲੋਂ, ਤੇ ਇਹਨਾਂ ਨੇ ਜਿਹੜਾ ਸੀਗਾ ਇਹਨੂੰ ਐਗਜ਼ੈਂਪਟ ਕਰਤਾ ਸੀ ਦਸੰਬਰ 2021 ਤੋਂ ਲੈ ਕੇ ਹੁਣ ਤੱਕ। ਇਹ ਕਹਿ ਰਹੇ ਸੀ ਕੋਈ ਨਹੀਂ 60 ਦਿਨ ਵਾਲੇ ਦਾ ਕੋਈ ਚੱਕਰ ਨਹੀਂ, 2 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਤੇ ਹੁਣ ਇਮੀਗ੍ਰੇਸ਼ਨ ਨੇ ਲਾਇਆ ਕਿ ਜਦੋਂ ਹੁਣ ਹੁੰਦਾ ਕੀ ਸੀਗਾ ਕਿ ਜਿਹੜਾ 60 ਦਿਨ ਤੋਂ ਪੁਰਾਣਾ ਕਰਦੇ ਸੀਗੇ ਜਾਂ 2 ਸਾਲ ਹੋਣ ਲੱਗਦੇ ਤਾਂ ਇਮੀਗ੍ਰੇਸ਼ਨ ਹੋਰ ਇਨਫੋਰਮੇਸ਼ਨ ਰਿਕੁਐਸਟ ਫॉर ਐਵੀਡੈਂਸ ਮੰਗਦੀ ਸੀ, ਲੋਕਾਂ ਨੂੰ ਨਵਾਂ ਜਿਹੜਾ ਮੈਡੀਕਲ ਉਹ ਕਰਾ ਕੇ ਦੇਣਾ ਪੈਂਦਾ ਸੀਗਾ, ਫਿਰ ਉਹਨਾਂ ਦੇ ਪੈਸੇ ਲੱਗਦੇ ਸੀਗੇ, ਇਮੀਗ੍ਰੇਸ਼ਨ ਦਾ ਵੀ ਟਾਈਮ ਜਿਹੜਾ ਖਰਾਬ ਹੁੰਦਾ ਸੀਗਾ ਜੀ। ਸੋ ਇਮੀਗ੍ਰੇਸ਼ਨ ਨੇ ਫਿਰ ਇਹ ਨਤੀਜਾ ਕੱਢਿਆ ਕਿ ਜਿਹੜੀ 60 ਦਿਨਾਂ ਲਈ ਉਹਨਾਂ ਨੇ ਰੂਲ ਬਣਾਇਆ ਸੀਗਾ, ਉਹਨਾਂ ਨੇ ਤਾਂ ਬਣਾਇਆ ਸੀਗਾ ਕਿ ਦੁਬਾਰਾ ਨਾ ਸਬਮਿਟ ਕਰਨਾ ਪਏ, ਲੋਕਾਂ ਦਾ ਟਾਈਮ ਬਚ ਜਾਵੇ। ਪਰ ਹੋ ਇਦਾਂ ਰਿਹਾ ਕਿ 60 ਦਿਨ ਦੇ ਰੂਲ ਕਰਕੇ ਇਮੀਗ੍ਰੇਸ਼ਨ ਨੂੰ ਵੀ ਉਲਟਾ ਕੰਮ ਡਬਲ ਹੋ ਗਿਆ, ਉਹਨਾਂ ਨੂੰ ਦੁਬਾਰਾ ਮੈਡੀਕਲ ਦੀ RFE ਦੇਣੀ ਪੈ ਰਹੀ ਹੈ, ਫਿਰ ਦੁਬਾਰਾ ਪੁੱਛਣਾ ਪੈ ਰਿਹਾ। ਤੇ ਤਾਂ ਕਰਕੇ ਉਹਨਾਂ ਨੇ ਹੁਣ ਕਿਹਾ ਕਿ ਜਿਹੜਾ ਰੂਲ ਇਹਨੂੰ ਪੱਕਾ ਹੀ ਜਿਹੜਾ ਆਪਾਂ ਖਤਮ ਕਰ ਦੇਣਾ 60 ਦਿਨ ਵਾਲੇ ਰੂਲ ਨੂੰ, ਇਹਦਾ ਕੋਈ ਫਾਇਦਾ ਨਹੀਂ ਸਾਨੂੰ। ਸੋ ਉਹਨਾਂ ਦਾ ਹੁਣ ਰੂਲ ਨਵਾਂ ਇਹ ਹੈ ਕਿ ਜਿਹੜਾ ਮੈਡੀਕਲ ਆ ਤੁਹਾਡਾ ਇੱਥੇ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਫਾਈਲ ਕਰਦੇ ਆ ਗ੍ਰੀਨ ਕਾਰਡ ਲਈ, ਉਹ 2 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ, ਇਹ ਰੂਲ ਆ। ਓਕੇ, ਸੋ ਪੱਕੇ ਤੌਰ ਦੇ ਉੱਤੇ ਇਹ 2 ਸਾਲ ਦੀ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਮਿਲ ਗਿਆ ਆ ਹੁਣ। ਜੀ ਚਲੋ, ਫਾਇਦਾ ਵੀ ਹੋਊਗਾ ਕਈ ਲੋਕਾਂ ਨੂੰ, ਕਈ ਇਹਦੀ ਸਮਾਂ ਜਿਹੜਾ ਉਹ ਲੱਗ ਜਾਂਦਾ ਆ। USCIS ਕਾਫੀ ਜਿਹੜੀਆਂ ਚੇਂਜਸ ਕਰ ਰਹੀਆਂ ਕਿਤੇ, ਜਿੱਦਾਂ ਆਪਾਂ ਦੱਸ ਹੀ ਰਹੇ ਹਾਂ ਪਹਿਲੀਆਂ ਖਬਰਾਂ ਦੇ ਵਿੱਚ ਵੀ, ਵੀਕਐਂਡ ਦੇ ਉੱਤੇ ਸੈਟਰਡੇ ਸੰਡੇ ਫੈਡਰਲ ਹੌਲੀਡੇਜ਼ ਦੇ ਉੱਤੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਪਾਲਿਸੀਜ਼ ਨੂੰ ਜਿਹੜਾ ਚੇਂਜ ਕੀਤਾ ਹੈ, ਪੇਪਰ ਬੇਸਡ ਫਾਈਲਿੰਗ ਨੂੰ ਲੈ ਕੇ, ਟਾਈਮ ਫਰੇਮਸ ਨੂੰ ਲੈ ਕੇ ਕੀ ਚੇਂਜਸ ਆਏ ਨੇ ਜੀ ਇਸ ਦੇ ਵਿੱਚ? ਹੁਣ ਚੇਂਜ ਐਕਚੁਅਲੀ ਪਹਿਲਾਂ ਤੋਂ ਹੀ ਸੀਗਾ, ਉਹਨਾਂ ਨੇ ਦੁਬਾਰਾ ਆਪਣੀ ਨਾ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਜੇ ਤੁਹਾਡੀ ਕੋਈ ਵੀ ਡੈਡਲਾਈਨ ਆ ਜਿਹੜੀ, ਜੇ ਉਹ ਹੌਲੀਡੇ ਦੇ ਦਿਨ ਪੈਂਦੀ ਆ ਤਾਂ ਤੁਹਾਨੂੰ ਇੱਕ ਦਿਨ ਆਟੋਮੈਟਿਕਲੀ ਐਡ ਹੋ ਜਾਂਦਾ ਉਹਦੇ ਵਿੱਚ। ਠੀਕ ਹੈ, ਹਾਂਜੀ। ਸੋ ਇਸੇ ਨੂੰ ਹੀ ਉਹਨਾਂ ਨੇ ਕਨਫਰਮ ਕੀਤਾ ਹੈ ਵੀ ਉਹ ਪੱਕਾ ਹੀ ਆ, ਇਹ ਚੀਜ਼ ਹੈਗੀ ਆ। ਇਹਨੂੰ ਹੀ ਉਹਨਾਂ ਨੇ ਕਨਫਰਮ ਕੀਤਾ। ਹੁਣ ਫੋਰ ਐਗਜ਼ਾਮਪਲ ਨਾ ਮੇਨ ਇਹਦੇ ਵਿੱਚ ਚੱਕਰ ਇਹ ਸੀਗਾ ਕਿ ਸੈਟਰਡੇ ਸੰਡੇ ਜਿਹੜਾ ਆ ਗਿਆ, ਡੈਡਲਾਈਨ ਤੁਹਾਡੀ ਸੈਟਰਡੇ ਸੰਡੇ ਨੂੰ ਆ, ਤਾਂ ਉਹ ਤੁਹਾਡੀ ਆਟੋਮੈਟਿਕਲੀ ਮੰਡੇ ਨੂੰ ਬਣ ਜਾਂਦੀ ਹੈ। ਤੇ ਜੇ ਹੁਣ ਸੈਟਰਡੇ ਸੰਡੇ ਤੇ ਲੌਂਗ ਵੀਕਐਂਡ ਆ ਗਿਆ, ਮੰਨ ਲਓ ਤੁਹਾਡਾ ਮੰਡੇ ਨੂੰ, ਰਾਈਟ, ਤੇ ਤੁਹਾਡੀ ਡੈਡਲਾਈਨ ਸੀਗੀ ਸੈਟਰਡੇ ਨੂੰ, ਤੇ ਫਿਰ ਇਸ ਕੇਸ ਦੇ ਵਿੱਚ ਉਹ ਬਣ ਜੂਗੀ ਟਿਊਜ਼ਡੇ ਨੂੰ, ਕਿਉਂਕਿ ਜਿਹੜਾ ਵੀ ਉਹ ਹੌਲੀਡੇ ਪਲੱਸ ਜਿਹੜੀ ਫੈਡਰਲ ਹੌਲੀਡੇ ਆ, ਉਤੋਂ ਅਗਲਾ ਜਿਹੜਾ ਦਿਨ ਹੈਗਾ ਉਹ ਤੁਹਾਡੀ ਡੈਡਲਾਈਨ ਆਟੋਮੈਟਿਕਲੀ ਜਿਹੜੀ ਆ ਉਹ ਮੰਨੀ ਜਾਊਗੀ। ਇਹਦਾ ਨਾਰਮਲੀ ਤਾਂ ਨਹੀਂ ਲੋਕਾਂ ਨੂੰ ਕੋਈ ਫਰਕ ਪੈਂਦਾ, ਪਰ ਇਦਾਂ ਕਈ ਵਾਰੀ ਆਪਾਂ ਦੇਖਦੇ ਕਿ 30 ਦਿਨ ਅਪੀਲ ਦਾ ਟਾਈਮ ਹੁੰਦਾ, ਰਾਈਟ, ਜਿਹੜੇ ਕਈ ਕੇਸ ਆ ਉਹ 'ਚ ਲਾਈਫ ਚੇਂਜਿੰਗ ਕਨਸੀਕੁਐਂਸਿਸ ਜਿਹੜੇ ਹੋ ਜਾਂਦੇ ਆ, ਜਾਂ ਬੱਚੇ ਦੀ ਏਜ ਆਊਟ ਹੋ ਜਾਣੀ ਆ, ਜਾਂ ਬਰਥ ਡੇਟ ਤੋਂ ਪਹਿਲਾਂ ਫਾਈਲ ਕਰਨਾ। ਸੋ ਉਹ ਸਾਰਿਆਂ ਦੇ ਵਿੱਚ ਇਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਆਪਾਂ ਹੌਲੀਡੇ ਵਾਲੀ ਜੇ ਤੁਹਾਡੀ ਡੈਡਲਾਈਨ ਫਾਲ ਕਰਦੀ ਹੈ ਤਾਂ ਹੌਲੀਡੇ ਦੇ ਵਿੱਚ ਆਪਾਂ ਇੱਕ ਦਿਨ ਐਡ ਕਰਾਂਗੇ। ਜੀ ਜੀ ਜੀ। ਅਗਲੀ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਗੱਲ ਕਰੀਏ, ਵੀ ਜਿਹੜਾ ਇਮੀਗ੍ਰੇਸ਼ਨ ਦੇ ਲਈ ਆ ਰਿਹਾ ਬੰਦਾ ਹੁੰਦਾ ਆ, ਇਨਸਾਨ ਜਿਹੜਾ ਵੀ ਆ, ਉਸ ਨੂੰ ਕਈ ਵਾਰੀ ਇਨਸਾਨ ਨਹੀਂ ਸਮਝਿਆ ਜਾਂਦਾ। ਉਹ ਆਪਾਂ ਦੇਖਦੇ ਹਾਂ ਵੀ ਉਹਦੇ ਨਾਲ ਵਿਤਕਰਾ ਜਾਂ ਉਹਦੇ ਪ੍ਰਤੀ ਜਿਹੜੀ ਭੈੜੀ ਸ਼ਬਦਾਵਲੀ, ਇੱਦਾਂ ਦੀ ਵਰਤੋਂ ਤਾਂ ਜਿਹੜੀ ਅਕਸਰ ਹੀ ਆਪਾਂ ਸੁਣਦੇ ਆ ਰਹੇ ਹਾਂ। ਪਰ ਹੁਣ ਜੋ ਮੈਕਸੀਕੋ ਦੇ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਅੱਗ ਲੱਗੀ, ਜਿਸ ਦੇ ਵਿੱਚ ਕਿੰਨੇ ਮਾਈਗਰੈਂਟ ਜਿਹੜੇ ਸੀਕਰ ਸੀਗੇ ਉਹਨਾਂ ਦੀ ਮੌਤ ਹੋਈ ਆ, ਉਹ ਤੋਂ ਬਾਅਦ ਜਿਹੜੀ ਕਲਿੱਪ ਆਈ, ਕਿਸ ਤਰੀਕੇ ਦੇ ਨਾਲ ਉਹ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ, ਉਹਨਾਂ ਨੂੰ ਉੱਥੇ ਅੰਦਰ ਹੀ ਸੜਨ ਦਿੱਤਾ ਗਿਆ। ਇਹ ਮਾਈਗਰੈਂਟਸ ਦੇ ਨਾਲ ਅਬਿਊਜ਼ ਦੀ ਇੱਕ ਕਹਾਣੀ ਦੀ ਇੱਦਾਂ ਲੱਗਦਾ ਵੀ ਜਿੱਦਾਂ ਚਰਮ ਸੀਮਾ ਆ, ਵੀ ਇਹ ਆਮ ਹੀ ਜਿੱਦਾਂ ਇੱਦਾਂ ਲੱਗਦਾ ਉਹਨਾਂ ਨੇ ਇੱਦਾਂ ਦੇ ਅਬਿਊਜ਼ ਵਗੈਰਾ ਹੁੰਦੇ ਰਹਿੰਦੇ ਆ। ਦੇਖ ਲਓ ਤੁਸੀਂ, ਸਰਵੇਲੈਂਸ ਵੀਡੀਓ ਸੀਗੀ, ਹੁਣ ਮੈਨੂੰ ਪਤਾ ਨਹੀਂ ਤੁਹਾਨੂੰ ਮਿਲਿਆ ਚਾਂਸ ਰੇਡੀਓ ਤੇ ਪਲੇ ਕਰਨ ਦਾ, ਨਹੀਂ ਮਿਲਿਆ, ਪਰ ਕਾਫੀ ਜਿਹੜਾ ਦਰਦਨਾਕ ਵੀਡੀਓ ਆ, ਛੋਟੀ ਜਿਹੀ ਵੀਡੀਓ ਆ। ਸੋ ਕੀ ਹੋਇਆ ਸੀਗਾ ਕਿ ਅਮਰੀਕਾ ਦੇ ਜਿਹੜੇ ਵੀ ਬਾਰਡਰ ਤੇ ਪਾਲਿਸੀਜ਼ ਵਗੈਰਾ ਸੀਗੀਆਂ, ਉਹਦੇ ਕਰਕੇ ਓਬਵੀਅਸਲੀ ਉਹ ਕਹਿੰਦੇ ਕਿ ਮੈਕਸੀਕੋ ਵਾਲਿਆਂ ਨੂੰ ਜ਼ਿੰਮੇਵਾਰੀ ਦਿੱਤੀ ਇਹਨਾਂ ਨੇ, ਤੇ ਪਿਛਲੇ ਹਫਤੇ ਹੀ ਆਪਾਂ ਜੇ ਕਰਕੇ ਹਟੇਗੀ ਮੈਕਸੀਕੋ ਉੱਪਰ ਜਾਊਗਾ, ਉੱਥੇ ਥਰਡ ਕੰਟਰੀ, ਉੱਥੇ ਤੁਹਾਨੂੰ ਅਸਾਈਲਮ ਕਰਨਾ ਪੈਣਾ। ਹੁਣ ਬੰਦਾ ਅਸਾਈਲਮ ਤਾਂ ਕਰ ਦੇਵੇ, ਤੇ ਮੈਂ ਕਿਹਾ ਜੇ ਲਾਅ ਇਹਨਾਂ ਦਾ ਜੇ ਮਈ ਦੇ ਵਿੱਚ ਜਾ ਕੇ ਲਾਗੂ ਹੋਣੇ ਆ, ਜੀ ਜੀ, ਇਹ ਸ਼ੁਰੂ ਵੀ ਨਹੀਂ ਹੋਇਆ, ਉਸ ਤੋਂ ਪਹਿਲਾਂ ਹੀ ਤੁਸੀਂ ਦੇਖ ਲਓ ਕਿ ਜੇਲ੍ਹ ਦੇ ਵਿੱਚ 39 ਆਲਮੋਸਟ 40 ਲੋਕੀ ਜਿਹੜੇ ਉਹ ਮਰ ਗਏ, ਤੇ 29 ਲੋਕੀ ਜਿੱਦਾਂ ਜ਼ਖਮੀ ਹੋ ਗਏ ਹਨਾ ਬੁਰੀ ਤਰ੍ਹਾਂ। ਕੀ ਸੀਗਾ ਕਿ ਹਵਾਰਿਸ ਦੇ ਵਿੱਚ ਇੱਕ ਡਿਟੈਂਸ਼ਨ ਸੈਂਟਰ ਸੀਗਾ, ਤੇ ਉੱਥੇ ਇਹਨਾਂ ਨੇ ਜਿਹੜੇ ਡਿਟੇਨੀ ਉਹ ਰੱਖੇ ਹੋਏ ਸੀਗੇ ਇੱਕ ਸੈੱਲ ਦੇ ਵਿੱਚ। ਪਹਿਲਾਂ ਤਾਂ ਇਹ ਹੈ ਕਿ ਉੱਥੇ ਸੇਫਟੀ ਪ੍ਰੋਟੋਕਾਲ ਵਗੈਰਾ ਤਾਂ ਕੋਈ ਹੈ ਨਹੀਂ ਕਿ ਐਗਜ਼ਿਟ ਉਗਜ਼ਿਟ ਉਹਨਾਂ ਨੇ ਕੋਈ ਸਪ੍ਰਿੰਕਲਰ ਸਿਸਟਮ ਜਾਂ ਕੋਈ ਇਦਾਂ ਦਾ ਕਰਨਾ। ਥੋੜੇ ਨਾਲੋਂ ਵੱਧ ਬੰਦੇ ਜਿੱਦਾਂ ਲੋਕਰਾਂ ਦੇ ਵਿੱਚ ਰੱਖੇ ਹੋਏ ਆ ਹਨਾ ਓਬਵੀਅਸਲੀ। ਤੇ ਜਿਹੜਾ ਵੀਡੀਓ ਕਲਿੱਪ ਸੀਗਾ ਉਹ 32 ਸਕਿੰਟ ਦਾ ਸੀਗਾ ਸਿਰਫ, ਤੇ ਬਾਕੀ ਅੱਗੇ ਪਿੱਛੇ ਤਾਂ ਸਾਨੂੰ ਪਤਾ ਨਹੀਂ ਕਿ ਹੋਰ ਕੀ ਅਬਿਊਜ਼ ਕਿੱਦਾਂ ਹੋਇਆ। ਓਬਵੀਅਸਲੀ ਜਿਹੜੇ ਆਉਂਦੇ ਆ ਉਹ ਦੱਸਦੇ ਹੀ ਹੈ ਹਨਾ ਕਿ ਕਾਫੀ ਮਾੜੇ ਹਾਲਾਤ ਆ ਉੱਥੇ। ਤੇ ਉਹ ਜਿਹੜਾ ਕਲਿੱਪ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਲੋਕੀ ਜਿੱਦਾਂ ਬੰਦ ਅੱਗ ਲੱਗ ਗਈ ਆ, ਤੇ ਜਿਹੜੇ ਯੂਨੀਫਾਰਮ ਵਾਲੇ ਬੰਦੇ ਆ
ਜਿਹਨਾਂ ਦੀ ਜ਼ਿੰਮੇਵਾਰੀ ਉਹ ਆ, ਉਹ ਸਿੱਧੇ ਹੀ ਉਹਨਾਂ ਨੂੰ ਉੱਥੇ ਹੀ ਛੱਡ ਕੇ ਤੇ ਏਦਾਂ ਹੀ ਚਲੇ ਗਏ ਅੱਗ ਦੇ ਵਿੱਚ, ਕਿ ਜਿੱਦਾਂ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਕੋਈ, ਉਹ ਲੋਕ ਆ। ਉਹ ਬੰਦਿਆਂ ਨੇ ਅੰਦਰੋਂ ਦੀ ਜੇਲ੍ਹਾਂ ਤੋਂ ਜਿੱਦਾਂ ਲੱਤਾਂ ਨਾਲ ਦਰਵਾਜ਼ੇ ਦਰੂਜੇ ਜਿਹੜੇ ਹੁਣ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਤੇ 30 ਕੁ ਸਕਿੰਟ ਦੇ ਵਿੱਚ ਤੁਸੀਂ ਲਾ ਲਓ ਕਿ ਅੱਗ ਇੰਨੀ ਜ਼ਿਆਦਾ ਸੀਗੀ, ਤੇ ਅੱਗ ਜਿਹੜੀ ਸੀਗੀ ਉਹ ਸਾਰਾ ਸੈੱਲ ਸੁੱਲ ਜਿਹਾ ਸੜਨ ਲੱਗ ਪਿਆ, ਤੇ ਜਿਹੜਾ ਕੈਮਰਾ ਲੱਗਾ ਸੀਗਾ ਉਹ ਵੀ ਜਿੱਦਾਂ ਧੂਏ ਦੇ ਨਾਲ ਉਹਦੇ ਨਾਲ ਸਾਰਾ ਜਿੱਦਾਂ ਕਾਲਾ ਹੋ ਗਿਆ ਹਨਾ। ਤੇ ਬਾਕੀ ਤੁਸੀਂ ਲਾ ਲਓ ਹਿਸਾਬ ਕਿਤਾਬ ਕੀ ਅੰਦਰੋਂ, ਪਤਾ ਹੀ ਹੈ ਸਾਨੂੰ ਹੁਣ ਕੀ ਹੋਇਆ ਇਹਦੇ ਵਿੱਚ, ਹੁਣ ਹੋਰ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ। ਪਰ ਜਿਹੜਾ ਮੇਨ ਮੁੱਖ ਜਿਹੜਾ ਉਹ ਆਉਂਦਾ ਕਿ ਜਦੋਂ ਤੁਸੀਂ ਇੱਕ ਬੰਦੇ ਨੂੰ ਆਪਣੀ ਕਸਟਡੀ ਦੇ ਵਿੱਚ ਲੈਂਦੇ ਆ, ਤੁਸੀਂ ਬੰਦੇ ਨੂੰ ਜੇਲ੍ਹ ਦੇ ਵਿੱਚ ਬੰਦ ਕਰਤਾ, ਤੇ ਐਜ਼ ਅ ਅਫਸਰ ਤੁਸੀਂ ਪੁਲਿਸ ਅਫਸਰ ਜੋ ਵੀ ਤੁਹਾਡਾ ਹੋਆ, ਮੈਂ ਕਿਹਾ ਤੁਸੀਂ ਉਹਨਾਂ ਨੂੰ ਜਾਨਵਰਾਂ ਵਾਂਗ ਥੋੜਾ ਡਲੀ, ਜਾਨਵਰਾਂ ਨੂੰ ਵੀ ਲੋਕੀ ਜਾਨਵਰਾਂ ਨੂੰ ਵੀ ਖੋਲ ਦਿੰਦੇ ਆ ਕਿ ਅੱਗ ਲੱਗ ਗਈ ਭੱਜ ਜਾਓ ਹਨਾ। ਬਿਲਕੁਲ ਬਿਲਕੁਲ। ਤੇ ਉਹ ਸਾਹਮਣੇ ਜਿੱਦਾਂ ਤੁਰ ਕੇ ਪੈਦਲ ਹੀ ਜਿੱਦਾਂ ਚਲੇ ਗਏ, ਉਹਨਾਂ ਦੇ ਅੱਗੋਂ ਦੀ ਲੋਕੀ ਜਿਹੜੇ ਸੀਗੇ 40 ਜਣੇ ਮਤਲਬ ਸੜ ਕੇ ਮਰ ਗਏ ਅੰਦਰ ਸਾਰੇ। ਆਫ ਕੋਰਸ ਹੁਣ ਜਿੱਦਾਂ ਬਾਅਦ ਚ ਰੌਲਾ ਰੂਲਾ ਪਿਆ, ਵਕੀਲਾਂ ਵਕੂਲਾਂ ਨੇ ਸਾਰਾ ਹੋਰ, ਕਿਉਂਕਿ ਕਈ ਕੰਟਰੀਆਂ ਦੇ ਫਿਰ ਲੋਕ ਸੀਗੇ ਹਨਾ, ਉਹ ਕਿਹੜਾ ਇਕੱਲੇ ਮੈਕਸੀਕੋ ਦੇ ਜਾਂ ਉਧਰੋਂ ਸੀਗੇ। ਮੈਕਸੀਕੋ ਤੋਂ ਤਾਂ ਐਕਚੁਅਲੀ ਕੋਈ ਵੀ ਨਹੀਂ ਹੋਣਾ, ਕਿ ਜੇ ਸੀਗੇ ਸਾਰੇ ਇਮੀਗ੍ਰੇਸ਼ਨ ਵਾਲੇ। ਤੇ ਉਹਨਾਂ ਨੇ ਫਿਰ ਅਰੈਸਟ ਆਰਡਰ ਕੀਤੇ ਆ 6 ਬੰਦਿਆਂ ਨੂੰ, ਉਹ ਕਹਿੰਦੇ ਜੇਲ੍ਹ। ਹੁਣ ਦੇਖੋ ਮੈਕਸੀਕੋ ਆ ਇੰਡੀਆ ਕੋਈ, ਹੁਣ ਉਹਨਾਂ ਦਾ ਵੀ ਇਦਾਂ ਹੀ ਆ ਕਿ ਸਜ਼ਾ ਹੋਣੀ ਨਹੀਂ ਹੋਣੀ। ਤੇ ਇਹ ਹੁਣ ਸਾਰੇ ਨੂੰ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਇਹ ਜਿਹੜੀ ਟ੍ਰੀਟਮੈਂਟ ਇਦਾਂ ਇਮੀਗ੍ਰੈਂਟ ਨਾਲ ਕਰਦੇ ਆ, ਇਹ ਜਿਹੜੀ ਟ੍ਰੀਟਮੈਂਟ ਆ ਇਹ ਇਨਸਾਨ ਦੇ ਨਾਲ ਕਰਦਾ, ਭਾਵੇਂ ਉਹ ਜਦੋਂ ਕੋਈ ਬੰਦਾ ਕਿਸੇ ਬੰਦੇ ਦੇ ਥੱਲੇ ਚਪੇਟ ਦੇ ਵਿੱਚ ਆਉਂਦਾ, ਰਾਈਟ। ਆਪਾਂ EMPLOYER-EMPLOYEE ਸਿਚੁਏਸ਼ਨ ਦੇ ਵਿੱਚ, ਕੰਮਾਂ ਦੇ ਵਿੱਚ, ਹਰੇਕ ਜਗ੍ਹਾ, ਰਿਸ਼ਤੇਦਾਰੀਆਂ ਦੇ ਵਿੱਚ, ਹਰੇਕ ਜਗ੍ਹਾ ਆਪਾਂ ਨੂੰ ਉਹ ਐਂਗਲ ਜਿਹੜਾ ਕਿਤੇ ਨਾ ਕਿਤੇ ਤਾਂ ਝਲਕ ਜਾਂਦਾ ਕਿ ਜਿਹੜਾ ਵਿਚਾਰਾ ਮਜਬੂਰ ਆ ਉਹਦਾ ਲੋਕੀ ਫਾਇਦਾ ਚੱਕਦੇ ਆ। ਤੇ ਔਨ ਟਾਪ ਆਫ ਦੈਟ ਜੇ ਉਹ ਬੰਦੇ ਦਾ ਲੀਗਲ ਸਟੇਟਸ ਨਹੀਂ ਹੈਗਾ, ਉਹਦੇ ਕੋਲ ਹੱਕ ਨਹੀਂ ਹੈਗੇ, ਉਹ ਬੰਦਾ ਵੈਸੇ ਹੀ ਵਿਚਾਰਾ ਡਰਿਆ ਹੋਇਆ, ਕੰਮ ਪੈਸੇ ਨਹੀਂ, ਕੁਛ ਨਹੀਂ, ਉਹ ਨਹੀਂ। ਤੇ ਇਹ ਹੁਣ ਜਿਹੜਾ ਵਿਵਾਦ ਆ, ਹੁਣ ਜੇ ਤੁਸੀਂ ਮੈਂ ਕਿਹਾ ਫੋਰਸ ਤਾਂ ਲੋਕਾਂ ਨੂੰ ਕਰ ਰਹੇ ਆ ਕਿ ਤੁਹਾਨੂੰ ਅਮਰੀਕਾ ਦੇ ਵਿੱਚ ਅਸਾਈਲਮ ਨਹੀਂ ਦੇਣਾ, ਤੇ ਤਾਂ ਹੁਣ ਲੋਕਾਂ ਨੂੰ ਚਲੋ ਇੱਕ ਉਮੀਦ ਸੀਗੀ ਕਿ ਚੱਲ ਇੱਕ ਦੇਸ਼ ਆ ਉੱਥੇ ਜਾਂਦੇ ਆ ਅਸਾਈਲਮ ਮਿਲ ਜਾਂਦਾ, ਰਾਈਟ। ਹੁਣ ਉਹਨੂੰ ਤੁਸੀਂ ਮੈਕਸੀਕੋ ਵਰਗੀ ਕੰਟਰੀ 'ਚ ਮਤਲਬ ਕਿ ਜਾਂ ਤਾਂ ਚਲੋ ਏਦਾਂ ਨਾ ਕਿ ਮੈਂ ਇਹ ਵੀ ਮੰਨ ਲਵਾਂ ਕਿ ਬੰਦਾ ਕਹੇ ਕਿ ਨਹੀਂ ਇਹਨਾਂ ਨੂੰ ਪਹਿਲਾਂ ਕੈਨੇਡਾ ਭੇਜੋ, ਉੱਥੇ ਕਰੋ ਇੱਕ, ਚੱਲ ਫੇਰ ਵੀ ਕਿਸੇ ਕਿਸਮ ਦੀ ਫੇਅਰ ਕੰਟਰੀ ਆ। ਹੁਣ ਮੈਂ ਕਿਹਾ ਜਿਹੜੇ ਕੰਟਰੀ ਦੇ ਵਿੱਚ ਆਪਣੇ ਪ੍ਰੋਸੈਸ ਇੰਨੇ ਬ੍ਰੋਕਨ ਡਾਊਨ ਆ, ਉਹਨਾਂ ਦਾ ਆਪਣਾ ਇਨਫਰਾਸਟ੍ਰਕਚਰ ਜਿਹੜਾ ਘੁੰਮਣ ਵੀ ਜਾਂਦੇ ਆ ਰਿਜ਼ੋਰਟ ਤੋਂ ਛੱਡ ਕੇ, ਜਿਹੜਾ ਬਾਕੀ ਦਾ ਵਾ ਇੰਡੀਆ ਨਾਲੋਂ ਮਾੜਾ ਹਾਲ ਆ ਉੱਥੇ ਦਾ। ਹੁਣ ਮੈਂ ਦੇ ਵਿੱਚ ਤੁਸੀਂ ਹਰੇਕ ਦੁਨੀਆ ਦੇ ਉੱਥੋਂ ਦੀ ਅਸਾਲਮ ਸੁਲਮ ਦੇ ਆਪਣੇ ਆਸ ਲੈ ਕੇ ਬੰਦੇ ਅਮਰੀਕਾ ਆ ਰਹੇ, ਉਹਨਾਂ ਨੂੰ ਤੁਸੀਂ ਕਹਿ ਰਹੇ ਆ ਕਿ ਮੈਕਸੀਕੋ ਜਾ ਕੇ ਅਸਾਲਮ ਅਪਲਾਈ ਕਰੋ, ਉੱਥੇ ਜਾ ਕੇ ਰਹੋ ਪਹਿਲਾਂ। ਤੇ ਉੱਤੋਂ ਮੈਕਸੀਕੋ ਉਹਨਾਂ ਨੂੰ ਫੰਡਿੰਗ ਆ, ਉਹਨਾਂ ਦੀ ਸਰਕਾਰ ਦੇ ਨਾਲ ਡੀਲ ਆ, ਉਹ ਕਹਿੰਦੇ ਕਿ ਆਪਾਂ ਕਰਾਂਗੇ ਏਦਾਂ ਹਨਾ। ਤੇ ਹੁਣ ਆ ਜਿਹੜਾ ਸਾਹਮਣੇ ਆ ਗਿਆ ਵਾਕਿਆ ਸਾਰਾ, ਤੇ ਇਹਦੇ ਵਿੱਚ ਹੁਣ ਕਾਫੀ ਜ਼ਿਆਦਾ ਜਿਹੜੇ ਲਾਇਰਸ ਵਗੈਰਾ ਉਹ ਇਨਵੋਲਵ ਹੋਏ ਆ, ਤੇ ਉਹ ਬਾਕੀ ਨਿੰਦਿਆ ਹੀ ਕਰ ਸਕਦੇ, ਹੋਰ ਤਾਂ ਕੁਝ ਨਹੀਂ ਕਰ ਸਕਦੇ। ਪਰ ਹੁਣ ਟਾਈਟਲ 42 ਜਿਹੜੀ ਸੀਗੀ ਜਿਹਦੇ ਕਰਕੇ ਰੋਕਿਆ ਸੀਗਾ ਉਹਦਾ ਹੁਣ ਵਿਵਾਦ ਸੀਗਾ ਸੁਪਰੀਮ ਕੋਰਟ ਦਾ। ਆਲਰੇਡੀ ਆਪਾਂ ਫੈਸਲਾ ਡਿਸਕਸ ਕਰ ਚੁੱਕੇ ਹਾਂ ਕਿ ਉਹਨੇ ਕਿਹਾ ਕਿ ਇਹ ਹਟਾਣੀ ਪੈਣੀ ਹੈ ਤੁਹਾਨੂੰ, ਤੇ ਮਈ 11 ਨੂੰ ਜਿਹੜੀ ਟਾਈਟਲ 42 ਹਟ ਜਾਣੀ ਆ। ਤੇ ਇਹ ਟਾਈਟਲ 42 ਹਟਣ ਤੋਂ ਪਹਿਲਾਂ, ਕਿਉਂਕਿ ਫਿਰ ਗੇਟ ਪੂਰਾ ਖੁੱਲ ਜਾਣਾ, ਤੇ ਹੁਣ ਇਲੈਕਸ਼ਨ ਦਾ ਟਾਈਮ ਆ, ਤਾਂ ਕਰਕੇ ਬਾਈਡਨ ਹੁਣਾਂ ਨੇ ਬੜੇ ਹਿਸਾਬ ਕਿਤਾਬ ਦੇ ਨਾਲ ਆਹ ਜਿਹੜਾ ਥਰਡ ਕੰਟਰੀ ਵਾਲਾ ਰੂਲ ਆ ਇਹ ਮੈਕਸੀਕੋ ਵੱਲ ਲਾਤਾ, ਤੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ, ਤਾਂ ਕਿ ਉਹਨਾਂ ਦੀ ਇਮੇਜ ਨਾ ਖਰਾਬ ਹੋਵੇ, ਉਹਨਾਂ ਨੇ ਜਾ ਕੇ ਉਹ ਕੈਨੇਡਾ ਵੱਲ ਵੀ ਲਾਤਾ, ਰਾਈਟ। ਕਿ ਆਪਾਂ ਇਕੱਲਾ ਧੱਕਾ ਕਰ ਰਹੇ ਹਾਂ, ਆਪਾਂ ਉਧਰਲੇ ਪਾਸੇ ਵੀ ਸੇਮ ਉਹ ਕਰ ਰਹੇ ਹਾਂ, ਇੱਕ ਕਹ ਲਓ ਦਿਖਾਵਾ ਜਿਹੜਾ ਕੀਤਾ ਵਾ। ਜੀ ਹੁਣ ਹੋਣਾ ਕੀ ਆ ਕਿ ਜਾਂ ਤਾਂ ਜਿਹੜੇ ਏਜੰਟ ਇੰਡੀਆ ਤੋਂ ਬੰਦੇ ਜਦੋਂ ਚੱਲਦਾ ਜਾਂ ਕਿਤੋਂ ਵੀ ਚੱਲਦਾ, ਜਾਂ ਤਾਂ ਉਹ ਉਹਨੂੰ ਸਹੀ ਪਿਕਚਰ ਦੇ ਦੇਣ ਕਿ ਭਾਈ ਤੇਰਾ ਅਮਰੀਕਾ ਜੇ ਤੂੰ ਚੱਲ ਵੀ ਗਿਆ, ਤੇਰਾ ਅਸਾਈਲਮ ਲੱਗ ਨਹੀਂ ਸਕਣਾ, ਕਿਉਂਕਿ ਥਰਡ ਕੰਟਰੀ ਰੂਲ ਇਹਨਾਂ ਨੇ ਵਾਪਸ ਕਰਤਾ, ਰਾਈਟ। ਪਰ ਇਦਾਂ ਹੋਣਾ ਨਹੀਂ, ਉਹਨਾਂ ਨੇ ਲੋਕਾਂ ਨੂੰ ਉਹੀ ਕਿ ਜਾਓ ਕੋਈ ਗੱਲ ਨਹੀਂ। ਦੋ ਚੀਜ਼ਾਂ ਹੋਣੀਆਂ, ਜਾਂ ਤਾਂ ਬੰਦਾ ਮੈਕਸੀਕੋ ਹੁਣ ਫਸ ਜਾਊਗਾ, ਜਾਂ ਫਿਰ ਆ ਕੇ ਆਪਣਾ ਅਸਾਈਲਮ ਸੁਲਮ ਕਰੂਗਾ, ਪੈਸੇ ਪੂਏ ਖਰਚੂਗਾ ਆਪਣੇ, ਤੇ 4 ਸਾਲ ਬਾਅਦ 5 ਸਾਲ ਬਾਅਦ ਜਦੋਂ ਤਰੀਕ ਆਊਗੀ, ਸਰਕਾਰੀ ਵਕੀਲ ਮੋਸ਼ਨ ਪਾਊਗਾ ਕਿ ਭਾਈ ਇਹਨਾਂ ਨੇ ਥਰਡ ਕੰਟਰੀ ਜਿਹੜਾ ਟ੍ਰਾਂਜ਼ਿਟ ਰੂਲ ਆ ਉਹਨੂੰ ਫੋਲੋ ਨਹੀਂ ਕੀਤਾ, ਤੇ ਇਹਦਾ ਆਪਾਂ ਅਸਾਈਲਮ ਜਿਹੜਾ ਸੁਣ ਨਹੀਂ ਸਕਦੇ, ਰਾਈਟ। ਸੋ ਇਹ ਜਿਹੜਾ ਹੁਣ ਕਾਫੀ ਲੋਕਾਂ ਨਾਲ ਇਦਾਂ ਹੋਣਾ ਵਾ, ਹੁਣ ਦੇਖਦੇ ਆ ਕਿ ਇਹ ਆਖਰੀ ਮੌਕੇ ਤੇ ਜਾ ਕੇ ਜੇ ਸਰਕਾਰ ਇਹਨੂੰ ਵਾਪਸ ਲੈਂਦੀ ਆ ਕਿ ਨਹੀਂ ਲੈਂਦੀ ਆ। ਠੀਕ ਹੈ। ਤੇ ਇਹਨਾਂ ਨੇ ਜਦੋਂ ਆਪਾਂ ਲਾਸਟ ਟਾਈਮ ਗੱਲ ਕਰ ਰਹੇ ਸੀਗੇ, ਅਟਾਰਨੀ ਜਨਰਲ ਕਹਿਣਾ ਜੀ, ਤੁਸੀਂ ਕਹਿ ਰਹੇ ਸੀ ਨਾ ਵੀ ਅਜੇ ਤਰੀਕ ਨਹੀਂ ਦੱਸੀ ਵੀ ਕੱਟ ਆਫ ਡੇਟ ਕੀ ਆ, ਜਾਂ ਉਹਨਾਂ ਨੇ ਪਿਛਲੀਆਂ ਕੇਸਾਂ ਤੇ ਵੀ ਇਹ ਚੀਜ਼ ਲਾਉਣੀ ਆ ਥਰਡ ਕੰਟਰੀ ਵਾਲਾ ਜਿਹੜਾ ਟ੍ਰਾਂਜ਼ਿਟ ਰੂਲ ਆ? ਇਹ ਜਦੋਂ ਲਾਗੂ ਜਦੋਂ ਹੁੰਦਾ ਉਸ ਤੋਂ ਬਾਅਦ ਹੀ ਲੱਗਦਾ। ਠੀਕ ਹੈ, ਹਾਂ। ਬੈਕ ਡੇਟਡ ਤਾਂ ਟਰੰਪ ਉਹਨਾਂ ਨੇ ਲਾਇਆ ਸੀਗਾ, ਤੇ ਸਰਕਾਰੀ ਵਕੀਲ ਜਿੱਦਾਂ ਹੁਣ ਕਈ ਵਾਰੀ ਸਵਾਲ ਪੁੱਛਦੇ ਆ ਕਿ ਕਿਹੜੀ ਕੰਟਰੀ ਤੋਂ ਆਇਆ ਸੀ ਜਾਂ ਕਿੱਦਾਂ, ਤੇ ਉਹਨੂੰ ਜੱਜ ਕਹਿ ਦਿੰਦਾ ਕਿ ਤੂੰ ਕੱਲ ਹੀ ਸਵਾਲ ਪੁੱਛਦਾ, ਜਦ ਰੂਲ ਕੈਂਸਲ ਹੋ ਗਿਆ ਤੇ ਤੂੰ ਸਵਾਲ ਪੁੱਛ ਨਹੀਂ ਸਕਦਾ।
ਪਰ ਹੁਣ ਜਦੋਂ ਇਹ ਉਤਰ ਜੂਗਾ ਫਿਰ ਇਹ ਦੁਬਾਰਾ ਸਵਾਲ ਜਿਹੜੇ ਉਹ ਆਉਣਗੇ ਫਿਰ। ਹੁਣ ਸਰਕਾਰੀ ਵਕੀਲ ਦਾ ਤਾਂ ਕੰਮ ਆ ਕਿ ਕੇਸ ਆਪਣਾ ਜਿੱਤਣਾ ਉਹਨੇ, ਹਨਾ? ਹਾਂਜੀ, ਤੇ ਬਿਲਕੁਲ। ਅਗਲਾ ਸਿੱਧੇ ਜਿੱਤ ਸਕਦਾ ਕਿ ਭਾਈ ਇਹਨਾਂ ਨੇ ਅਸਾਈਲਮ ਨਹੀਂ ਅਪਲਾਈ ਕੀਤਾ, ਅਗਲੇ ਨੂੰ ਪੂਰੀ ਬਹਿਸ ਕਰਨ ਦੀ ਕੀ ਲੋੜ ਆ, ਜੇ ਅਗਲਾ ਟੈਕਨੀਕੈਲਿਟੀ ਤੇ ਜਿੱਤ ਸਕਦਾ ਕੇਸ। ਬਿਲਕੁਲ, ਬਿਲਕੁਲ ਉਹਨੂੰ ਅੱਗੇ ਬਹਿਸ ਜਰਾ ਕਰਨ ਦੀ ਜਿਹੜੀ ਉਹ ਲੋੜ ਨਹੀਂ ਪੈਣੀ ਆ। ਆਪਾਂ ਕਿੰਨੀ ਵਾਰੀ ਦੇਖਿਆ ਅਟਾਰਨੀ ਟਿਰਕੈਣਾ ਜੀ, ਜਦੋਂ ਹੁਣ ਅਮਰੀਕਾ ਦੇ ਵਿੱਚ ਕਿੰਨਾ ਹੋ ਹੱਲਾ ਪੈਂਦਾ ਰਿਹਾ, ਮਾਪਿਆਂ ਦੇ ਨਾਲੋਂ ਨਿਆਣੇ ਵੱਖ ਕਰਤੇ, ਉਹ ਸਿਲਵਰ ਜੀ ਜਿਹੜੇ ਬਲੈਂਕਟ ਦੇ ਕੇ ਰੱਖੇ, ਕਿੱਦਾਂ ਵੀਡੀਓਜ਼ ਜਿਹੜੀਆਂ ਉਹ ਆਉਂਦੀਆਂ ਰਹੀਆਂ। ਇੱਥੇ ਤਾਂ ਚਲੋ ਹੋ ਹੱਲਾ ਪੈਂਦਾ ਰਿਹਾ, ਇੱਥੇ ਕਾਂਗਰਸਮੈਨ ਕਾਂਗਰਸ ਵੂਮਨ ਕੁਛ ਨਾ ਕੁਛ ਰੌਲਾ ਪਾਉਂਦੇ ਰਹੇ। ਹੁਣ ਮੈਕਸੀਕੋ 'ਚ ਜਿਹੜਾ ਇਹ ਕਾਂਡ ਵਾਪਰਿਆ, ਉਹਦੇ ਲਈ ਪਤਾ ਨਹੀਂ ਕਿੰਨਿਆਂ ਕਦੇ ਰੌਲਾ ਪਾਉਣਾ ਆ ਜਾਂ ਕੀ ਹੋਊਗਾ। ਹੁਣ ਜਿਹੜੇ ਆ ਵੀ ਰਹੇ ਆ ਭਾਈ, ਇਹ ਤੁਹਾਨੂੰ ਦੇਖਣਾ ਤਾਂ ਪੈਣਾ ਹੀ ਆ ਵੀ ਕੀ ਕੁਛ ਜਿਹੜਾ ਹੋਊਗਾ। ਤੁਸੀਂ ਉੱਥੇ ਉਹਨਾਂ ਦੀਆਂ ਜੇਲ੍ਹਾਂ 'ਚ ਫਸ ਗਏ, ਉੱਥੇ ਕੋਈ ਇੱਦਾਂ ਦਾ ਕਾਂਡ ਹੋ ਗਿਆ ਜਾਂ ਕਿੱਦਾਂ ਦੀ ਜੇਲ੍ਹ ਦੇ ਵਿੱਚ ਲੈ ਜਾਣਾ। ਆਪਾਂ ਨੂੰ ਇਹ ਵੀ ਪਤਾ ਵੀ ਉੱਥੇ ਸਮਗਲਰ, ਡਰੱਗ ਟ੍ਰੈਫਿਕਰ ਕਿੰਨੇ ਆ, ਉਹਨਾਂ ਦੀਆਂ ਜੇਲ੍ਹਾਂ ਦੇ ਹਾਲ ਕਿੱਦਾਂ ਦੇ ਆ, ਖਬਰਾਂ ਤੇ ਆਪਾਂ ਸੁਣਦੇ ਰਹਿੰਦੇ ਆ। ਸੋ ਇਹ ਬਹੁਤ ਧਿਆਨ ਰੱਖਣ ਵਾਲੀਆਂ ਚੀਜ਼ਾਂ ਆ ਅੱਗੇ ਤੋਂ, ਜੇ ਕੋਈ ਸੋਚ ਵੀ ਰਿਹਾ ਇੱਧਰਲੇ ਪਾਸੋਂ ਦੀ ਆਉਣ ਲਈ। ਹਾਂਜੀ, ਕੱਲ ਆਪਣਾ ਇੱਕ ਸੀਗਾ ਬੰਦਾ, ਤੇ ਉਹ ਜਿਹੜੇ ਕੈਨੇਡਾ ਦੇ ਵਿੱਚ ਸਟੂਡੈਂਟ ਹੁੰਦੇ ਆ ਜਿਹੜੇ 700-800 ਕਿੰਨੇ, ਉਹਨਾਂ ਨੇ ਵਾਪਸ ਭੇਜੇ, ਰਾਈਟ? ਭੇਜਣੇ ਆ ਜਿਹੜੇ ਡਿਪੋਰਟ ਕਹਿੰਦੇ ਵੀ ਕਰ ਦੇਣੇ ਆ। ਹਾਂਜੀ, ਉਹ ਹੁਣ ਕਈ ਤੁਹਾਨੂੰ ਪਤਾ ਟੱਪ ਕੇ ਉਰੇ ਆ ਗਏ, ਰਾਈਟ? ਜਾਂ ਤੇ ਜਿਹੜੇ ਇਹਨਾਂ ਦੀ ਡੀਲ ਆ, ਜਿਹੜੀ ਇਹਨਾਂ ਦੀ ਡੀਲ ਆ, ਉਹ ਹੋ ਗਈ ਕਿ ਮਈ ਆ ਜਿਹੜਾ ਮਾਰਚ 23 ਮਾਰਚ 24, ਜਿਹੜੀ ਕਿ ਉਸ ਤੋਂ ਬਾਅਦ ਜਿਹੜਾ ਬੰਦਾ ਕੈਨੇਡਾ ਤੋਂ ਆਉਂਦਾ, ਅਸਾਈਲਮ ਫਾਈਲ ਨਹੀਂ ਕੀਤਾ, ਉਹਨੂੰ ਅਮਰੀਕਾ ਚੋਂ ਨਹੀਂ ਮਿਲਣਾ, ਹਨਾ? ਤੇ ਹੁਣ ਇਹ ਜਿਹੜੇ ਲਾਅ ਆ, ਇਹਦਾ ਦੱਸਣ ਦਾ ਫਾਇਦਾ ਬਸ ਇਹੀ ਹੈ ਕਿ ਹੁਣ ਸਾਡੇ ਕਹੇ ਤੇ ਕਿਸੇ ਨੇ ਟੱਲਣਾ ਨਹੀਂ ਕਿ ਆਓ ਜਾਂ ਨਾ ਆਓ। ਹੁਣ ਆਪਣੇ ਜੇ ਤੁਸੀਂ ਕਹਿ ਲਓ ਕਿ ਵਕੀਲ ਦੀ ਕੈਟਾਗਰੀ ਆ, ਲੋਕਾਂ ਨੇ ਇਹ ਵੀ ਕਹਿਣਾ ਕਿ ਯਾਰ ਇਹਨਾਂ ਦਾ ਤਾਂ ਕੰਮ ਸਾਡੇ ਉੱਤੇ ਚੱਲਦਾ ਕਿ ਜੇ ਇਮੀਗ੍ਰੈਂਟ ਆਊਗੇ ਤਾਂ ਵਕੀਲ ਦੇ ਕੋਲ ਜਾਊਗੇ, ਰਾਈਟ? ਉਹ ਵੀ ਗੱਲ ਸੱਚ ਆ, ਪਰ ਇਹ ਗੱਲ ਹੁਣ ਇਹ ਹੈ ਕਿ ਜੇ ਹੁਣ ਇਮੀਗ੍ਰੈਂਟ ਨਾ ਆਉਣ ਤਾਂ ਫਿਰ ਜਿਹੜਾ ਬਾਰਡਰ ਪੈਟਰੋਲ ਆ ਸਾਰਾ ਵਾ, ਉਹ ਸਾਰਿਆਂ ਦੀਆਂ ਜੌਬਾਂ ਜਾਊਗੀਆਂ। ਜਿਹੜਾ ਜੱਜ ਆ ਸਾਰੇ ਜਿਹੜੇ ਇਮੀਗ੍ਰੇਸ਼ਨ ਕੋਰਟ ਤੇ ਉਹੀ। ਪਰ ਹੁਣ ਗੱਲ ਇਹ ਹੈ ਕਿ ਹਰੇਕ ਜਿਹੜਾ ਸਿਸਟਮ ਆ, ਐਡੀ ਵੱਡੀ ਇੰਡਸਟਰੀ ਜਿਹੜੀ ਚੱਲਦੀ ਇਮੀਗ੍ਰੈਂਟਾਂ ਦੇ ਬੇਸ ਤੇ ਆ, ਪਰ ਟੰਗਦੀ ਵੀ ਇਮੀਗ੍ਰੈਂਟਾਂ ਨੂੰ ਹੀ ਆ, ਰਾਈਟ? ਪੋਲੀਟਿਕਸ ਜਾਂ ਜੋ ਵੀ ਆ। ਤੇ ਹੁਣ ਇਹਨੂੰ ਸਿਚੁਏਸ਼ਨ ਤਾਂ ਰੀਅਲ ਆ ਕਿ ਉਹੀ ਕੈਨੇਡਾ ਵਾਲਾ ਬੰਦਾ ਕਹਿੰਦਾ ਯਾਰ ਮੇਰਾ ਦੋਸਤ 1 ਮਹੀਨੇ ਪਹਿਲਾਂ ਆਇਆ ਸੀਗਾ, ਉਹਦੇ ਨਾਲ ਅਲੱਗ ਟ੍ਰੀਟਮੈਂਟ ਕਰ ਰਹੇ ਆ, ਮੇਰੀ ਵਾਰੀ ਏਦਾਂ ਹੋ ਗਿਆ। ਇਹ ਹੁਣ ਲਾਅ ਤਾਂ ਏਦਾਂ ਹੀ ਆ ਕਿ ਜਦੋਂ ਲਾਅ ਪਾਸ ਹੁੰਦੇ ਆ, ਉਹ ਤੁਹਾਨੂੰ ਤਰੀਕ ਦੱਸਦੇ ਆ, ਤੁਹਾਨੂੰ ਉਹ ਤਰੀਕ ਜਿਹੜੀ ਫੋਲੋ ਕਰਨੀ ਪੈਂਦੀ ਆ। ਤੇ ਉਹ ਲਾਅ ਜੇ ਤੁਹਾਡੇ ਫਾਇਦੇ ਦੇ ਆ ਤਾਂ ਤੁਹਾਨੂੰ ਫਾਇਦਾ ਹੋ ਜਾਂਦਾ, ਜੇ ਤੁਹਾਡੇ ਅਗੇਂਸਟ ਆ ਤਾਂ ਬਿਲਕੁਲ ਤੁਹਾਨੂੰ ਨੁਕਸਾਨ ਵੀ ਹੁੰਦਾ। ਸੋ ਇਹਦੇ ਵਿੱਚ ਕੋਈ ਏਦਾਂ ਨਹੀਂ ਕਿ ਦੂਜੇ ਬੰਦੇ ਨਾਲ ਕਿਉਂ ਆ। ਲਾਅ ਦਾ ਚੀਜ਼ ਏਦਾਂ ਦੀ ਆ ਕਿ ਇਹ ਲੀਗਲੀ ਤੁਹਾਡੇ ਨਾਲ ਵਿਤਕਰਾ ਕਰ ਸਕਦੇ ਆ, ਰਾਈਟ? ਨਹੀਂ ਦੇਖੋ, ਇਹਦੇ ਵਿੱਚ ਤਾਂ ਕੋਈ ਜਿਹੜੀਆਂ ਉਹ ਦੋ ਰਾਵਾਂ ਨਹੀਂ ਆ ਵੀ ਕੀ ਹੈਗਾ ਆ। ਇੱਕ ਹੋਰ ਚੀਜ਼ ਅਟਾਰਨੀ ਟਿਰਕੈਣਾ ਜੀ ਚੱਲ ਰਹੀ ਆ ਇੰਟਰਨੈਸ਼ਨਲ ਮੀਡੀਆ ਦੇ ਵਿੱਚ। ਹੁਣ ਇੱਕ ਕਲਿੱਪ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਬੜਾ ਜਿਹੜਾ ਉਹ ਚੱਲ ਰਿਹਾ, ਜਿਹਦੇ ਵਿੱਚ ਉਹ ਮੰਨਦੇ ਆ, ਜਿਹਦੇ ਵਿੱਚ ਉਹ ਕਹਿ ਰਹੇ ਆ ਵੀ ਦੇਖੋ ਅਸੀਂ ਜਿਹੜਾ ਕੋਈ ਇੱਥੇ ਇੰਨੇ ਲੱਖ ਲਾ ਕੇ ਆ ਰਿਹਾ ਆ, ਅਸੀਂ ਉਹਨੂੰ ਕਹਿੰਦੇ ਆ ਵੀ ਤੁਸੀਂ ਕੁਛ ਹਜ਼ਾਰ ਰੁਪਈਆ ਦਿਓ ਤੇ ਅਸੀਂ ਤੁਹਾਨੂੰ ਜਿਹੜੀ ਉਹ ਲੈਟਰ ਦੇਵਾਂਗੇ। ਕੀ ਇਹ ਮਾਮਲਾ ਆਉਣ ਵਾਲੇ ਦਿਨਾਂ ਦੇ ਵਿੱਚ, ਜਿਨ੍ਹਾਂ ਦੇ ਆਲਰੇਡੀ ਅਸਾਈਲਮ ਕੇਸ ਚੱਲ ਰਹੇ ਆ, ਜਿਹੜੇ ਸਰਕਾਰੀ ਵਕੀਲ ਆ, ਇਹ ਮਸਲੇ ਨੂੰ ਚੱਕ ਕੇ ਇਹ ਕਹਿ ਸਕਦੇ ਵੀ ਇਹ ਜਿਹੜੀਆਂ ਲੈਟਰਾਂ ਉਹਨਾਂ ਦੇ ਪਾਰਟੀ ਵਾਲੀਆਂ ਜਿਹੜੀਆਂ ਇਹਨਾਂ ਨੂੰ ਮਿਲੀਆਂ ਆ ਵੀ ਇਹ ਨਕਲੀ ਹੋ ਸਕਦੀਆਂ? ਉਹ ਤਾਂ ਹਮੇਸ਼ਾ ਹੀ ਉਹ ਮੁੱਦਾ ਚੱਕਦੇ ਆ ਨਾਰਮਲੀ ਵੀ। ਠੀਕ ਹੈ। ਤੇ ਮੈਂ ਤੁਹਾਨੂੰ 2-3 ਉਦਾਹਰਨਾਂ ਦਿੰਦਾ ਕਿ ਕਈ ਵਾਰੀ ਲੈਟਰ ਤੇ ਲਿਖਿਆ ਹੁੰਦਾ ਕਿ ਇੱਕ ਮੁੰਡੇ ਦਾ ਕੇਸ ਪਾਸ ਹੋਇਆ, ਉਹਦੀ ਵੀਡੀਓ ਪਾਵਾਂਗੇ। ਇਟਲੀ ਵਾਲਾ ਕੇਸ ਸੀਗਾ। ਉਹ ਮੁੰਡੇ ਦੇ ਕੇਸ ਦੇ ਵਿੱਚ ਸਾਰੇ ਮੁੱਦੇ ਸੀਗੇ ਕਿ ਇਟਲੀ 'ਚ ਸੀਗਾ, ਇਟਲੀ ਤੋਂ 4-5 ਵਾਰੀ ਇੰਡੀਆ ਗਿਆ ਸੀਗਾ। ਉਹ ਤੋਂ ਬਾਅਦ ਹਿੰਦੂ ਸੀਗਾ, ਕਲੀਨ ਸ਼ੇਵਨ ਸੀਗਾ, ਸਾਰੇ ਮੁੱਦੇ ਜਿਹੜੇ ਉਹਦੇ ਉੱਠੇ ਸੀਗੇ। ਕੱਲ ਹੀ ਉਹਦਾ ਫੋਨ ਆਇਆ ਸੀ, ਕਹਿੰਦਾ ਯਾਰ ਜੱਜ ਨੇ ਰਿਟਨ ਡਿਸੀਜਨ ਰਿਜ਼ਰਵ ਕਰ ਲਿਆ ਸੀਗਾ ਉਹਦਾ। ਠੀਕ ਹੈ। ਯਾਰ ਕਹਿੰਦਾ ਜਾਨ ਪਾਤੀ, ਕਹਿੰਦਾ ਮੇਰੇ ਕੇਸ ਦੇ ਟੈਕਨੀਕੈਲਿਟੀ ਤੇ ਉਹਦਾ ਜਿਹੜਾ ਕੇਸ ਅੜਿਆ। ਉਹ ਕਹਿੰਦਾ ਕਿ ਸਰਕਾਰੀ ਵਕੀਲ ਨੇ ਲੈਟਰ ਦੇ ਉੱਤੇ ਕਿਹਾ ਕਿ ਲੈਟਰ ਦੇ ਵਿੱਚ ਤੇਰੀ 'ਚ ਲਿਖਿਆ ਕਿ ਜੇ ਤੇਰੀ ਦਾੜੀ ਕੱਟੀ ਹੋਈ ਆ ਜਾਂ ਤੂੰ ਪੱਗ ਨਹੀਂ ਬੰਨੀ ਆ ਤਾਂ ਆਪਾਂ ਜਿਹੜੀ ਪਾਰਟੀ ਹੈ ਇਹਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ। ਇਹ ਲੈਟਰ ਦੇ ਵਿੱਚ ਲਿਖਿਆ ਹੁੰਦਾ। ਤੇ ਉਹ ਕਹਿੰਦਾ ਤੂੰ ਪਰ ਅੱਜ ਸ਼ੇਵ ਕਰਕੇ ਆਇਆ ਜਾਂ ਏਦਾਂ ਨਾ ਜੱਜ ਦੇ ਕੋਲ। ਤੇ ਉਹਨੂੰ ਹੁਣ ਬਹਿਸ ਉੱਤੇ ਚੱਲ ਗਈ ਕਿ ਇਹ ਲੈਟਰ ਅਸਲੀ ਹੈ ਕਿ ਨਹੀਂ ਅਸਲੀ ਹੈ, ਹਨਾ? ਤੇ ਉਹਦੇ ਵਿੱਚ ਜੱਜ ਕਹਿੰਦਾ ਕਿ ਤੁਹਾਡਾ ਮੁੱਦਾ ਤਾਂ ਉਹ ਆ, ਖਾਲਿਸਤਾਨ ਦਾ ਵਾ ਮੁੱਦਾ ਤਾਂ ਉਹ ਆ, ਤਾਂ ਲੈਟਰ ਵੀ ਤੁਹਾਡੀ ਇਹ ਕਹਿੰਦੀ ਆ ਤੇ ਇਹਦਾ ਮਤਲਬ ਤੁਸੀਂ ਡਿਸਓਨ ਆ। ਤਾਂ ਉਹਦੇ ਵਿੱਚ ਜੱਜ ਨੂੰ ਆਪਾਂ ਜਿੱਦਾਂ ਆਹ ਵਾਲੇ ਮੁੱਦੇ ਤੇ ਆ ਪੇਸ਼ਕਸ਼ ਦਿੱਤੀ ਸੀ ਕਿ ਐਂਡ ਆਫ ਦਾ ਡੇ ਗੱਲ ਹੈਗੀ ਕਿ ਬੰਦੇ ਦੀ ਫਰੀडम ਆਫ ਰਾਈਟ ਜਾਂ ਬਲੀਫ ਦੀ। ਹਾਂਜੀ। ਇੰਡੀਆ ਦੇ ਵਿੱਚ ਵੀ ਜੇ ਕਹਿ ਰਿਹਾ ਕਿ ਮੈਨੂੰ ਇੱਥੇ ਮੇਰੇ ਹੱਕਾਂ ਦੀ ਮੰਗ ਨਹੀਂ ਆ, ਉਹ ਨਹੀਂ, ਭਾਵੇਂ ਉਹ ਪਾਰਟੀ ਨੂੰ ਸਪੋਰਟ ਕਰਦਾ, ਪਰ ਐਂਡ ਆਫ ਦਾ ਡੇ ਜਿਹੜਾ ਬੰਦਾ ਵਾ
ਉਹਦੀ ਆਪਣੀ ਮਰਜ਼ੀ ਆ ਕਿ ਕਿੰਨੇ ਬਾਲ ਰੱਖਣੇ ਆ, ਕਿੰਨੇ ਨਹੀਂ ਰੱਖਣੇ ਆ। ਫਿਰ ਉਹਨੂੰ ਸਮਝਾਇਆ ਕਿ ਸਿੱਖ ਕਈ ਬਾਲ ਕੱਟਦੇ ਆ, ਪਰ ਕਿਉਂ ਉਹ ਵਿਆਹ ਸ਼ਾਦੀ ਦੇ ਟਾਈਮ ਤੇ, ਗੁਰਦੁਆਰੇ ਜਾਣ ਦੇ ਟਾਈਮ ਤੇ ਕਿਉਂ ਉਹ ਢੱਕ ਕੇ ਜਾਂਦੇ ਆ, ਕਿ ਜਿਹੜਾ ਬਲੀਫ ਆ ਉਹ ਬੰਦੇ ਦੇ ਦਿਲ ਦੇ ਵਿੱਚ ਆ, ਉਹ ਕੋਈ ਲੈਟਰ ਤੇ ਇੱਕ ਲਾਈਨ ਜੇ ਲਿਖੀ ਆ, ਪਰਫਾਰਮਾ ਲਿਖਿਆ, ਉਹਦੇ ਕਰਕੇ ਉਹ ਨਕਲੀ ਨਹੀਂ ਹੋ ਜਾਣਾ, ਰਾਈਟ। ਤੇ ਜੱਜ ਨੇ ਜੱਜਮੈਂਟ ਰਿਜ਼ਰਵ ਕਰ ਲਈ ਕਿ ਮੈਨੂੰ ਟਾਈਮ ਚਾਹੀਦਾ, ਪਰ ਆਰਗੂਮੈਂਟ ਉਹੀ ਸੀ। ਹੁਣ ਜੇ ਆਰਗੂਮੈਂਟ ਨਹੀਂ ਮੰਨਦਾ, ਉਹ ਚੀਜ਼ ਤੇ ਆਪਾਂ ਅਪੀਲ ਕਰਨੀ ਸੀਗੀ ਕਿ ਜੇ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਹੋ ਰਹੀ ਆ, ਤਾਂ ਤੁਸੀਂ ਆਹ ਵਾਲੇ ਮੁੱਦਿਆਂ ਤੇ ਜਾ ਨਹੀਂ ਸਕਦੇ। ਮਤਲਬ ਕਿ ਟੈਕਨੀਕੈਲਿਟੀ ਤੇ ਤੁਸੀਂ ਬਹਿਸ ਕਰ ਸਕਦੇ ਹੋ ਉਹਨਾਂ ਕੀ। ਹੁਣ ਜਿਹੜੀ ਤੁਸੀਂ ਦੱਸ ਰਹੇ ਕਿ ਉਹਨੇ ਕਿਹਾ ਕਿ ਮੈਨੂੰ ਕੋਈ ਵੀ ਪਾਰਟੀ ਆ, ਜਿਹੜੀ ਵੀ ਮਰਜ਼ੀ ਪਾਰਟੀ ਆ, ਜਿਹਦੇ ਵਿੱਚ ਕਰਪਸ਼ਨ ਆ, ਉਹ ਤਾਂ ਉਹੀ ਗੱਲ ਹੋ ਗਈ ਕਿ ਜੇ ਤੁਸੀਂ ਹੁਣ ਪੋਲੀਟੀਕਲ ਓਪੀਨੀਅਨ ਰੱਖਿਆ ਵਾ, ਤੁਸੀਂ ਇਹ ਥੋੜ੍ਹਾ ਨਾ ਕਿਹਾ ਕਿ ਜੇ ਹੁਣ ਪਾਰਟੀ ਦਾ ਕੋਈ ਬੰਦਾ ਕਰਪਸ਼ਨ ਕਰਦਾ ਜਾਂ ਉਹ ਕਰਦਾ, ਉਹਨਾਂ ਸਾਨੂੰ ਕੀ ਲੈਣਾ ਦੇਣਾ ਹੈਗਾ। ਠੀਕ ਹੈ। ਸਾਡੀ ਦਾ ਕੋਰਟ ਦੇ ਵਿੱਚ ਆਰਗੂਮੈਂਟ ਇਹ ਹੈਗੀ ਆ ਕਿ ਭਾਈ ਇਹ ਬੰਦੇ ਦੀ ਇਹ ਬਲੀਫ ਆ, ਤੂੰ ਕਿਉਂ ਪਾਰਟੀ ਜੁਆਇਨ ਕੀਤੀ, ਮੈਂ ਇਸ ਕਰਕੇ ਕੀਤੀ, ਤੈਨੂੰ ਇਹ ਜ਼ਰੂਰੀ ਕਿਉਂ ਹੈਗਾ, ਮੈਨੂੰ ਇਹ ਇਸ ਕਰਕੇ ਜ਼ਰੂਰੀ ਹੈਗਾ। ਤੂੰ ਕਿਸੇ ਹੋਰ ਪਾਰਟੀ ਨੂੰ ਕਿਉਂ ਨਹੀਂ ਮੰਗ ਕਰਦਾ, ਕਿਉਂਕਿ ਹੋਰ ਪਾਰਟੀ ਨਾਲ ਮੇਰੀ ਵਿਚਾਰਧਾਰਾ ਕਿਉਂ ਨਹੀਂ ਰਲਦੀ, ਰਾਈਟ। ਜੇ ਤੁਹਾਡੇ ਕੋਲ ਆਹ ਵਾਲੇ ਮੁੱਦੇ ਆਉਂਦੇ ਆ, ਤਾਂ ਤੁਸੀਂ ਕਿਸੇ ਦੀ ਗਰੰਟੀ ਨਹੀਂ ਲੈ ਸਕਦੇ ਹੈਗੇ, ਤੁਸੀਂ ਆਪਣੇ ਭਰਾ ਸਕੇ ਦੀ ਵੀ ਨਹੀਂ ਗਰੰਟੀ ਲੈ ਸਕਦੇ ਹੈਗੇ, ਤੇ ਦੂਜੀ ਪਾਰਟੀ ਤਾਂ ਬੜੀ ਦੂਰ ਦੀ ਗੱਲ ਹੈਗੀ ਆ। ਸੋ ਏਦਾਂ ਹੈ ਕਿ ਤੁਹਾਨੂੰ ਜਦੋਂ ਕੋਰਟ ਦੇ ਵਿੱਚ ਟਾਈਮ ਹੈਗਾ, ਉਦੋਂ ਤੁਸੀਂ ਸਮਝਾ ਸਕਦੇ ਆ ਕਿ ਭਾਈ ਇਹ ਕੇਸ ਹੈਗਾ ਮੇਰੇ ਬਾਰੇ, ਪਾਰਟੀ ਬਾਰੇ ਨਹੀਂ ਹੈਗਾ ਇਹ ਕੇਸ। ਪਾਰਟੀ ਕਿੱਦਾਂ ਪੈਸੇ ਲੈਂਦੀ, ਬਣਾਉਂਦੀ, ਕਰਦੀ, ਇਹ ਉਹਦੇ ਬਾਰੇ ਨਹੀਂ ਹੈਗਾ। ਅੱਜ ਮੈਂ ਇੱਥੇ ਤਾਂ ਕਰਕੇ ਆਇਆ ਕਿ ਮੈਨੂੰ ਜਾਨ ਦਾ ਖਤਰਾ ਹੈਗਾ, ਤੇ ਜਿਹੜਾ ਸਰਕਾਰੀ ਵਕੀਲ ਹੈਗਾ, ਉਹਨੂੰ ਜੱਜ ਨੂੰ ਇਹ ਹਦਾਇਤ ਦੇਣੀ ਪਊਗੀ ਕਿ ਭਾਈ ਤੂੰ ਜਿਹੜਾ ਰੈਲੀਵੈਂਟ ਚੀਜ਼ਾਂ ਹੈਗੀਆਂ ਕਿ ਇਹਨੂੰ ਵਾਕਈ ਜਾਨ ਦਾ ਖਤਰਾ ਹੈਗਾ, ਕਿ ਇਹਦੇ ਹੱਕ ਉੱਥੇ ਇਹ ਮੰਗ ਸਕਦਾ ਕਿ ਨਹੀਂ ਮੰਗ ਸਕਦਾ, ਉੱਤੇ ਜਿਹੜੀ ਸਾਰੀ ਬਹਿਸ ਉਹ ਸੀਮਿਤ ਹੋਣੀ ਚਾਹੀਦੀ ਹੈ। ਠੀਕ ਹੈ। ਜੀ ਜੀ, ਨਹੀਂ ਬਿਲਕੁਲ। ਚਲੋ ਮੇਰੇ ਵੀ ਪੁੱਛਣ ਦਾ ਮਕਸਦ ਇਹੀ ਸੀਗਾ ਵੀ ਚਲੋ ਕਲੈਰਿਟੀ ਹੋਵੇ। ਬਹੁਤ ਸਾਰੇ ਲੋਕਾਂ ਦੇ ਕੇਸ ਆ ਰਹੇ ਹੋਣਗੇ, ਬਹੁਤ ਸਾਰੇ ਲੋਕਾਂ ਦੀਆਂ ਤਰੀਕਾਂ ਜਿਹੜੀਆਂ ਆਉਣੀਆਂ, ਸੋ ਤੁਸੀਂ ਐਕਸਪਲੇਨ ਇਸ ਚੀਜ਼ ਦੇ ਵਿੱਚ ਜਿਹੜਾ ਉਹ ਕੀਤਾ ਆ ਵੀ ਆਹ ਚੀਜ਼ ਵੀ ਫੋਕਸ ਜਿਹੜਾ ਉਹ ਤੁਹਾਡੇ ਤੇ ਆ, ਨਾ ਕਿ ਮਤਲਬ ਸਾਨੂੰ, ਮੈਂ ਕਿਹਾ ਹੁਣ ਸਾਨੂੰ ਕੋਈ ਹੁਣ ਬੜੇ ਬਥੇਰੇ, ਹੁਣ ਮੈਂ ਕਿਹਾ ਕਿਸੇ ਵਿਸ਼ੇਸ਼ ਵਿਅਕਤੀ ਵੱਲ ਇਸ਼ਾਰਾ ਨਹੀਂ ਹੈਗਾ ਕੋਈ। ਹੁਣ ਮੈਂ ਜਦੋਂ ਆਪਣਾ ਕਿਸਾਨੀ ਅੰਦੋਲਨ ਵੀ ਸੀਗਾ, ਰਾਈਟ, ਬੜੇ ਲੀਡਰ ਨਵੇਂ ਉੱਠ ਕੇ ਆ ਰਹੇ ਸੀਗੇ, ਕਈ ਪਤਾ ਨਹੀਂ, ਮਤਲਬ ਵਰਲਡ ਲੈਵਲ ਤੇ ਨਾਮ ਪਤਾ ਚੱਲਿਆ ਕਈ ਲੀਡਰਾਂ ਦਾ। ਜਨਤਾ ਸ਼ੱਕ 'ਚ ਸੀਗੀ ਕਿ ਯਾਰ ਇਹ ਸਹੀ ਲੀਡਰ ਆ ਕਿ ਕਿੱਧਰਲੇ ਪਾਸੇ ਆ ਜਾਂ ਕਿਵੇਂ, ਕਿਸੇ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਕਿੱਦਾਂ, ਕਿਹੜਾ ਸਰਕਾਰ ਦਾ ਬੰਦਾ ਛੱਡਿਆ ਹੋਇਆ, ਕਿਹੜਾ ਕਿਵੇਂ ਹੈ, ਹਨਾ। ਤੇ ਕਾਫੀ ਆਪਣੇ ਜਿਹੜੇ ਲੀਡਰ ਸ਼ਹੀਦ ਵੀ ਹੋਏ ਆ, ਸਿੰਗਰ ਵੀ ਸ਼ਹੀਦ ਹੋਇਆ, ਆਪਣਾ ਕਬੱਡੀ ਪਲੇਅਰ ਦੀ ਵੀ ਡੈਥ ਹੋਈ ਹੈ, ਕਈ ਮਤਲਬ ਪਿਛਲੇ 2 ਸਾਲਾਂ ਦੇ ਵਿੱਚ ਕਈ ਕੁਛ ਹੀ ਵਾਪਰਿਆ ਕਈ। ਤੇ ਜਨਤਾ ਵੀ ਜਿਹੜੀ ਸੀਗੀ, ਉਹਦੀ ਆਪਾਂ ਸ਼ਿਫਟ ਦੇਖਿਆ ਕਿ ਜਦੋਂ ਇਹ ਲੀਡਰ ਨਵੇਂ ਆਪਣੇ ਪੈਰ ਰੱਖ ਰਹੇ ਸੀਗੇ ਪੋਲੀਟਿਕਸ 'ਚ, ਉਦੋਂ ਜਨਤਾ ਦਾ ਸਟੈਂਸ ਹੋਰ ਸੀਗਾ ਕਿ ਇਹ ਗੱਦਾਰ ਆ, ਇਹ ਏਦਾਂ ਵਾ, ਇਹ ਉੱਦਾਂ ਵਾ। ਉਹੀ ਜਿਹੜੀ ਸੇਮ ਜਨਤਾ ਸੀਗੀ, ਉਹ ਉਹਨਾਂ ਨੇ ਆਪਣਾ ਪਰਸਪੈਕਟਿਵ ਸ਼ਿਫਟ ਕਰ ਲਿਆ ਕਿ ਨਹੀਂ, ਇਹਨਾਂ ਨੂੰ ਸਰਕਾਰ ਨੇ ਏਦਾਂ ਕੀਤਾ, ਉੱਦਾਂ ਕੀਤਾ, ਹਨਾ। ਤੇ ਹੁਣ ਜਿਹੜਾ ਇਹ ਕੋਰਟ ਜਿਹੜਾ ਸਿਸਟਮ ਹੈਗਾ, ਇਹ ਕੋਰਟ ਦੇ ਵਿੱਚ ਹੈਗਾ ਜਿਹੜਾ ਰੂਲ ਹੈਗਾ, ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ, ਕਿ ਤੁਹਾਨੂੰ ਫਿਊਚਰ ਦੇ ਵਿੱਚ ਵਾਕਈ ਖਤਰਾ ਹੈਗਾ ਕਿ ਨਹੀਂ ਹੈਗਾ। ਉਹਨਾਂ ਨੇ ਤੁਹਾਡੇ ਕੋਲ ਇਹ ਪੁੱਛਣਾ ਕਿ ਤੇਰਾ ਜਿਹੜਾ ਖਤਰੇ ਦਾ ਉਹ ਬੇਸ ਕਿੱਦਾਂ ਹੈਗਾ। ਹੁਣ ਇੱਕ ਬੰਦਾ ਜੇ ਦੱਸ ਰਿਹਾ ਕਿ ਭਾਈ ਆਹ ਚੀਜ਼ਾਂ ਹੋ ਰਹੀਆਂ ਵਾ, ਪਹਿਲਾਂ ਮੇਰੇ ਨਾਲ ਏਦਾਂ ਹੋਇਆ, ਆਹ ਫਿਊਚਰ ਹੁਣ ਉੱਥੇ ਏਦਾਂ ਚੱਲਦਾ ਪਿਆ, ਲੇਟੈਸਟ ਮੈਨੂੰ ਆਹ 3 ਜਣਿਆਂ ਬਾਰੇ ਪਤਾ ਲੱਗਿਆ, ਆਹ ਏਦਾਂ ਹੋਇਆ, ਉਹਨੇ ਕਹਿਣਾ ਇਹਦਾ ਖਤਰਾ ਜਾਇਜ਼ ਆ। ਹੁਣ ਜਿਹੜਾ ਇੱਕ ਬੰਦਾ, ਉਹਨੇ ਕਹਿਣਾ ਕਿ ਤੈਨੂੰ ਕੀ ਖਤਰਾ, ਉਹਨੇ ਕਹਿਣਾ ਏਦਾਂ ਹੀ ਕਰਦੇ, ਲੱਭੂਗੇ ਕਿੱਦਾਂ, ਆਈਡੀਆਂ ਤੇ ਲੱਭ ਲੂਗੇ, ਪਰ ਤੈਨੂੰ ਕੀ ਲੱਭੂਗੇ, ਮੈਨੂੰ ਨਹੀਂ ਪਤਾ, ਮੇਰੇ ਨਾਲ ਦੁਸ਼ਮਣੀ ਆ ਉਹਦੀ 10 ਸਾਲ ਪਹਿਲਾਂ ਦੀ, ਹਨਾ। ਉਹ 'ਚ ਜੱਜ ਨੇ ਕਹਿਣਾ ਮੈਂ ਕਨਵਿੰਸ ਨਹੀਂ ਹੋਇਆ, ਤੂੰ ਪ੍ਰੂਵ ਨਹੀਂ ਕਰ ਪਾਇਆ ਕਿ ਤੈਨੂੰ ਫਿਊਚਰ ਦੇ ਵਿੱਚ ਵੀ ਖਤਰਾ ਹੈਗਾ, ਤੂੰ ਰੀਲੋਕੇਟ ਕਿਤੇ ਕਰ ਸਕਦਾ, ਨਹੀਂ ਕਰ ਸਕਦਾ। ਅਜੇ ਵੀ ਸਾਡੇ ਆਫਿਸ ਦੇ ਵਿੱਚ, ਮੈਂ ਕਿਹਾ ਹੁਣ ਰੇਡੀਓ 'ਚ ਕਈ ਵਾਰੀ ਮਜ਼ਾਕ 'ਚ ਵੀ ਗੱਲ ਕਹਿ ਦਈਦੀ ਆ, ਆਪਣੇ ਆਫਿਸ ਦੇ ਵਿੱਚ ਵੀ 10 ਚੋਂ 7 ਜਣਿਆਂ ਨੇ ਉਹੀ ਕਿ ਕਿਉਂ ਨਹੀਂ, ਮੈਨੂੰ ਲੈਂਗੁਏਜ ਨਹੀਂ ਆਉਂਦੀ, ਉੱਥੇ ਜਰਮਨ ਕਿਉਂ, ਮੈਨੂੰ ਲੈਂਗੁਏਜ ਨਹੀਂ ਆਉਂਦੀ ਸੀਗੀ, ਉੱਥੇ ਲੈਂਗੁਏਜ ਬੜੀ ਔਖੀ ਆ, ਉੱਥੇ ਸਾਧਨ ਨਹੀਂ ਸੀਗੇ, ਉੱਥੇ ਪੈਸੇ ਨਹੀਂ ਬਣਦੇ ਇੰਨੇ, ਤਾਂ ਕਰਕੇ ਮੈਂ ਇਟਲੀ ਛੱਡਤਾ। ਇੰਡੀਆ ਦੇ ਵਿੱਚ ਕਿਉਂ ਨਹੀਂ ਟਰੱਕ ਚਲਾ ਸਕਦਾ, ਉੱਥੇ ਰੋਡ ਬਹੁਤ ਮਾੜੇ ਆ, ਉੱਥੇ ਵੈਦਰ ਬਹੁਤ ਮਾੜਾ ਵਾ। ਇਹ ਕੋਰਟ ਦੇ ਵਿੱਚ ਵੀ ਲੋਕਾਂ ਨੂੰ ਗੱਲਾਂ ਕਹਿੰਦੇ ਹੋਏ ਸੁਣਿਆ ਕਿ ਉੱਥੇ ਨਹੀਂ, ਉੱਥੇ ਕਹਿੰਦਾ ਸੜਕਾਂ ਦੇ ਵਿੱਚ ਕਹਿੰਦਾ ਆਪਣੇ ਟੋਏ ਬੜੇ ਆ, ਕਹਿੰਦਾ ਕਹਿੰਦਾ ਮੈਂ ਤਾਂ ਨਹੀਂ ਟਰੱਕ ਚਲਾ ਸਕਦਾ। ਕਿੰਨੀ ਔਖੀ ਗੱਲ ਹੈ, ਤੈਨੂੰ ਰੀਲੋਕੇਸ਼ਨ ਦਾ ਸਵਾਲ ਪੁੱਛਦਾ ਪਿਆ ਕਿ ਜੇ ਤੂੰ ਇੱਥੇ ਆ ਕੇ ਕੰਮ ਕਰ ਸਕਦਾ, ਉਹ ਕਰ ਸਕਦਾ, ਇੰਡੀਆ ਕਿਉਂ ਨਹੀਂ ਕਰ ਸਕਦਾ। ਤੇ ਲੈਂਗੁਏਜ ਵਾਲਾ ਫਿਰ ਦੁਬਾਰਾ ਰੀਡਾਇਰੈਕਟ ਤੇ ਹੋਇਆ। ਸੋ ਰੀਡਾਇਰੈਕਟ ਤੇ ਚਲੋ ਸਾਂਭ ਲਿਆ ਕਿ ਭਾਈ ਆਪਣਾ ਟਰੱਕ ਭਾਵੇਂ ਚਲਾ ਸਕਦਾ ਕਿ ਨਹੀਂ ਚਲਾ ਸਕਦਾ, ਤੈਨੂੰ ਟਰੱਕ ਤਾਂ ਕਿਉਂ ਚਲਾਉਣਾ, ਤੂੰ ਪੈਸੇ ਬਣਾਉਣ ਲਈ, ਤੇ ਪੈਸੇ ਤੇਰੇ ਲਈ ਇੰਪੋਰਟੈਂਟ ਆ। ਉਹ ਕਹੂਗਾ ਆਹੋ ਮੇਰੇ ਲਈ ਇੰਪੋਰਟੈਂਟ ਆ, ਪਰ ਪੈਸੇ ਤੋਂ ਇਲਾਵਾ ਤੇਰੇ ਲਈ ਕੀ ਇੰਪੋਰਟੈਂਟ ਆ, ਮੇਰੇ ਹੱਕ ਇੰਪੋਰਟੈਂਟ ਆ, ਮੇਰਾ ਧਰਮ ਇੰਪੋਰਟੈਂਟ ਆ, ਰਾਈਟ। ਸੋ ਐਂਡ ਆਫ ਦਾ ਡੇ ਇਦਾਂ ਹੀ ਕਈ ਲੋਕੀ ਸਾਂਭ ਜਾਂਦੇ ਆ ਸਿਚੁਏਸ਼ਨ
ਕਈ ਲੋਕੀ ਉਹੀ ਲੈਂਗੁਏਜ, ਆਧਾਰ ਕਾਰਡ, ਪੈਨ ਕਾਰਡ ਉੱਤੇ ਅਜੇ ਵੀ ਉਲਝੇ ਪਏ ਆ ਸਾਰੇ। ਅਜੇ ਮਤਲਬ 1000 ਕੁ ਵਾਰੀ ਆਪਾਂ ਡਿਸਕਸ ਕਰ ਲਿਆ ਹੋਣਾ ਇਹਦੇ ਉੱਤੇ। ਜੀ, ਜੀ। ਨਹੀਂ, ਬਿਲਕੁਲ ਸਮਝ ਲੈਣਾ ਚਾਹੀਦਾ ਆ ਵੀ ਭਾਈ ਕੀ ਜਿਹੜੀ ਇਹ ਸਥਿਤੀ ਹੈਗੀ ਆ, ਤੁਸੀਂ ਕੀ ਹੈਗਾ ਆ। ਇਸੇ ਲਈ ਜਿਹੜਾ ਪ੍ਰੈਪ ਵਰਕ ਹੁੰਦਾ ਨਾ ਵਕੀਲ ਦੇ ਨਾਲ ਜਿਹੜਾ ਉਹ ਕਰਨਾ ਜ਼ਰੂਰੀ ਆ। ਤੇ ਆਪਾਂ ਕਿੰਨੀ ਵਾਰੀ ਇਸ ਦੇ ਉੱਤੇ ਵੀ ਗੱਲ ਕੀਤੀ ਆ ਵੀ ਸਮਹਾਉ ਅਜੇ ਵੀ ਆਪਾਂ ਦੇਖਦੇ ਹਾਂ ਵੀ ਲੋਕ ਇਸ ਨੂੰ ਸੀਰੀਅਸਲੀ ਨਹੀਂ ਲੈਂਦੇ। ਕੰਮ ਨੂੰ ਜਦੋਂ ਤੁਸੀਂ ਹੁਣ ਤੁਹਾਡੀ ਤਰੀਕ ਤੋਂ ਪਹਿਲਾਂ ਜਦੋਂ ਜੇ ਇੰਪੋਰਟੈਂਸ ਦਓਗੇ ਤੇ ਅਗਲੇ ਜੱਜ ਨੇ ਵੀ ਉਹ ਚੀਜ਼ ਜਿਹੜੀ ਉਹ ਦੇਖਣੀ ਆ। ਉਹਨੇ ਕਹਿਣਾ ਤੇਰੇ ਲਈ ਅੱਜ ਤੱਕ ਵੀ ਕੰਮ ਇੰਪੋਰਟੈਂਟ ਆ ਤੇ ਫਿਰ ਤੂੰ ਇੱਕ ਫਾਈਨੈਂਸ਼ੀਅਲ ਮਾਈਗ੍ਰੈਂਟ ਆ, ਨਾ ਕਿ ਤੂੰ ਉੱਥੇ ਲਤਾੜਿਆ ਹੋਇਆ। ਸੋ ਇਹ ਤੁਹਾਨੂੰ ਉਹ ਚੀਜ਼ਾਂ ਜਿਹੜੀਆਂ ਸ਼ੋਅ ਵੀ ਕਰਨੀਆਂ ਪੈਂਦੀਆਂ, ਤੁਹਾਨੂੰ ਦੱਸਣਾ, ਦਿਖਾਉਣਾ ਵੀ ਪੈਂਦਾ ਆ ਵੀ ਨਹੀਂ ਮੇਰੇ ਹੱਕਾਂ ਦੀ ਗੱਲ ਆ, ਹਕੂਕਾਂ ਦੀ ਗੱਲ ਆ, ਜਿਹਦੇ ਕਰਕੇ ਮੈਨੂੰ ਇੱਥੇ ਜਿਹੜਾ ਉਹ ਆਉਣਾ ਪਿਆ। ਤੇ ਫਿਰ ਦੱਸਦੇ ਜਾਈਏ ਸਰੋਤਿਓ, ਅੱਜ ਜਿਹੜੀਆਂ ਕਾਲਸ ਅਸੀਂ ਤੁਹਾਡੀਆਂ ਨਹੀਂ ਲੈ ਸਕਦੇ। ਅੱਜ ਕਾਲਸ ਜਿਹੜੀਆਂ ਨਹੀਂ ਲੈ ਹੋਣਗੀਆਂ ਤੇ ਅਗਲੀ ਵਾਰੀ ਜਿਹੜੀਆਂ ਕਾਲਸ ਲੈਣ ਦੀ ਜਿਹੜੀ ਉਹ ਆਪਣੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਰਹੇਗੀ। ਉੱਦਾਂ ਜੇ ਤੁਸੀਂ ਅਟਾਰਨੀ ਟਿਰਕੀਆਣਾ ਹੁਣਾਂ ਦੇ ਆਫਿਸ ਦੇ ਵਿੱਚ ਸੰਪਰਕ ਕਰਨਾ ਆ, ਉਹਨਾਂ ਦਾ ਫ਼ੋਨ ਨੰਬਰ 4159090503 415-909-0503 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਆ। ਅਟਾਰਨੀ ਟਿਰਕੀਆਣਾ ਜੀ, ਕੋਈ ਲੇਟੈਸਟ ਕੇਸ ਦੇ ਵਿੱਚੋਂ ਕੋਈ ਉਦਾਹਰਣ, ਕੋਈ ਐਗਜ਼ਾਮਪਲ ਕਿੱਦਾਂ ਸਥਿਤੀ ਚੱਲ ਰਹੀ ਆ ਕੋਰਟਸ ਦੇ ਵਿੱਚ, ਜੇ ਤੁਸੀਂ ਕੋਈ ਸ਼ੇਅਰ ਕਰਨੀ ਚਾਹੁੰਦੇ ਆ? ਕੋਰਟ ਦੇ ਵਿੱਚ ਮੈਨੂੰ ਅਜੇ ਟਾਈਮ ਨਹੀਂ ਲੱਗਾ। ਆਹ ਬੰਦਾ ਸਾਡੇ ਨਾਲ ਵੀ ਜੁੜਿਆ ਵਾ ਇੱਥੇ, ਸ਼ੈਲੀਦੀਪ, ਟਿਕਟੋਕ ਤੇ ਥੈਂਕ ਯੂ ਕਰ ਰਿਹਾ। ਇਹਦਾ ਕੇਸ ਸੀਗਾ ਜਿਹੜੇ ਇਟਲੀ ਵਾਲਾ, ਮੈਂ ਕਹਿੰਦਾ ਜਿੰਨੇ ਪੰਗੇ ਕਹਿ ਲਓ ਉਨੇ ਘੱਟ ਆ। ਸਾਰੇ ਮੁੰਡੇ ਦੇ ਕੇਸ ਦੇ ਵਿੱਚ ਪੰਗੇ ਹੈਗੇ। ਠੀਕ ਆ। ਕੀ ਸੀਗਾ, 4 ਵਾਰੀ ਇੰਡੀਆ ਜਾ ਕੇ ਆਇਆ ਹਮਲਿਆਂ ਤੋਂ ਬਾਅਦ। ਮੈਂ ਕਹਿੰਦਾ ਮੁੱਦਾ ਕੋਈ ਹੋਇਆ ਨਹੀਂ। ਤਰੀਕ ਵੀ 2-3 ਵਾਰੀ ਤਰੀਕਾਂ ਜਿਹੜੀਆਂ ਉਹਨੇ ਪਾਈਆਂ ਕਿ ਅੱਜ ਆਹ ਮੁੱਦੇ ਤੇ, ਅੱਜ ਆਹ ਮੁੱਦੇ ਤੇ ਹਾਂਜੀ। ਪੂਰਾ ਉਹਨਾਂ ਨੇ ਏਦਾਂ ਛੱਡਿਆ ਕਿ ਐਂਡ ਆਫ ਦਾ ਡੇ ਜਿਹੜੀ ਸੀਗੀ ਉਹ ਸਰਕਾਰੀ ਵਕੀਲ ਦਾ ਸਵਾਲ ਇਹ ਸੀਗੇ ਕਿ ਅੱਜ ਕਹਿੰਦੀ ਸ਼ੇਵ ਕਰਕੇ ਆਇਆ, ਮੁੰਡਾ ਵਾਕਈ ਸ਼ੇਵ ਕਰਕੇ ਆਇਆ ਸੀਗਾ। ਤੇ 589 ਐਪਲੀਕੇਸ਼ਨ ਚ ਕਹਿੰਦੀ ਤੇਰੀ ਜਿਹੜੀ ਸੀਗੀ ਉਹ ਚ ਲਿਖਿਆ ਕਿ ਧਰਮ ਕੀ ਹੈ ਤੇਰਾ, ਉਹ ਚ ਲਿਖਿਆ ਸੀਗਾ ਹਿੰਦੂ। ਤੇ ਹਰੇਕ ਉਹਨੇ ਉਹ ਕਿ ਤੈਨੂੰ ਕੀ ਫਰਕ ਪੈਂਦਾ ਕਿ ਕੀ ਖਾਲਿਸਤਾਨ ਆ ਬਾਕੀ। ਤੇ ਹੋਰ ਕਈ ਸਾਰੇ ਮੁੱਦੇ ਸੀ। ਜਦੋਂ ਇਹਨਾਂ ਹੁਣ ਆਊਗਾ ਕਿਤੇ ਦਫ਼ਤਰ ਸਾਡੇ, ਫਿਰ ਬਹਿ ਕੇ ਇਹਦੇ ਵਿਚਾਰ ਵਿਚੂਰ ਸਾਂਝੇ ਕਰਾਂਗੇ ਆਪਣੇ ਟਿਕਟੋਕ ਰਾਹੀਂ। ਤੇ ਇਹਦਾ ਜਿਹੜਾ ਸੀਗਾ ਕੇਸ ਲੇਟੈਸਟ ਫੈਸਲਾ ਉਹਦਾ ਹੀ ਆ। ਤੇ ਉਹ ਚੋਂ ਟੇਕਵੇ ਇਹੀ ਆ ਕਿ ਐਂਡ ਆਫ ਦਾ ਡੇ ਹੈ ਕਿ ਜੇ ਟੈਕਨੀਕਲ ਆਰਗੂਮੈਂਟ ਤੁਹਾਡੀ ਹੈਗੀ ਆ ਤੇ ਜਿਹੜੀਆਂ ਇਦਾਂ ਦੀਆਂ ਛੋਟੀਆਂ ਕਈ ਵਾਰੀ ਲੱਗਦੀਆਂ ਗੱਲਾਂ ਕਿ ਸ਼ੇਵ ਕੀਤੀ ਆ ਜਾਂ ਆਹ ਕੀਤਾ ਜਾਂ ਉਹ ਕੀਤਾ, ਕਿ ਆਹ ਹੁਣ ਤੁਸੀਂ ਜਿਹੜੀ ਗੱਲ ਦੱਸੀ ਆ ਕਿ ਉਹ ਪੈਸੇ ਲੈ ਕੇ ਲੈਟਰ ਦਿੰਦੇ ਆ। ਹੁਣ ਇਹਦੇ ਵਿੱਚ ਮੈਂ ਕਿਹਾ ਜਿਹੜਾ ਬੰਦਾ ਉਹਦੇ ਐਂਡ ਆਫ ਦਾ ਡੇ ਇਹ ਹੈ ਕਿ ਸਾਨੂੰ ਬਾਕੀਆਂ ਦਾ ਨਹੀਂ ਮੈਟਰ ਕਰਦਾ ਕੀ ਸੋਚਦੇ, ਕਿੱਦਾਂ ਸੋਚਦੇ ਆ। ਆਪਾਂ ਨੂੰ ਆਪਣੇ ਕੇਸ ਦੇ ਬਾਰੇ ਆ ਕਿ ਤੁਹਾਡੀ ਕੀ ਵਿਚਾਰਧਾਰਾ ਵਾ ਤੇ ਤੁਸੀਂ ਕਿਉਂ ਆਪਣਾ ਦੇਸ਼ ਛੱਡਿਆ, ਕਿਉਂ ਤੁਹਾਨੂੰ ਟੰਗਦੇ ਸੀਗੇ। ਕਿਸੇ ਹੋਰ ਗੱਲੋਂ ਟੰਗਦੇ ਆ, ਸਾਨੂੰ ਉਹਨਾਂ ਵੀ ਕੋਈ ਮਤਲਬ ਨਹੀਂ ਕਿ ਤੁਹਾਡੇ ਨਾਲ ਕੀ ਉਹਨਾਂ ਦੀ ਰੰਜਿਸ਼ ਪਈ ਸੀਗੀ ਕਿ ਤੁਸੀਂ ਕਿਸੇ ਪਾਰਟਿਕੂਲਰ ਸੋਸ਼ਲ ਗਰੁੱਪ 'ਚ ਫਾਲ ਕਰਦੇ ਆ, ਤੁਸੀਂ ਪੋਲੀਟੀਕਲ ਅਸਾਈਲਮ ਤੁਹਾਡਾ, ਰਿਲੀਜੀਅਸ, ਕਿ ਤੁਹਾਡੇ ਸਾਰੇ ਇਹ ਮੁੱਦੇ ਜਿਹੜੇ ਮਿਕਸ ਆ। ਸੋ ਇਹ ਕਾਫੀ ਜਿਹੜਾ ਸੀਗਾ ਇੰਟਰਸਟਿੰਗ ਕੇਸ ਸੀਗਾ। ਤੇ ਆਪਣਾ ਜਿਹੜਾ ਐਜ਼ ਅ ਵਕੀਲ ਉਹਦੇ ਵਿੱਚ ਰੋਲ ਇਹ ਹੁੰਦਾ ਕਿ ਜਦੋਂ ਤੁਸੀਂ ਕੇਸ ਜੇ ਹਾਰਦੇ ਆ, ਉਹ ਹਾਰ ਤੇ ਵੀ ਡਿਪੈਂਡ ਕਰਦਾ ਕਿ ਬੰਦਾ ਕਿਹੜੇ ਤਰੀਕੇ ਨਾਲ ਹਾਰਿਆ। ਕਿ ਇੱਕ ਤਾਂ ਹੋ ਗਿਆ ਕਿ ਬਿਆਨ ਹੀ ਗਲਤ ਹੋ ਗਏ, ਕਿ ਉਹਨੇ ਕਿਹਾ 6 ਬੰਦੇ ਸੀਗੇ ਉਹਦੇ 4 ਬਣਾਤੇ, ਉਹ ਬੰਦਾ ਅਪੀਲ ਤੇ ਨਹੀਂ ਜਿੱਤ ਸਕਦਾ ਕਿਉਂਕਿ ਉਹਦੇ ਬਿਆਨ ਗਲਤ ਹੋ ਗਏ, ਰਾਈਟ। ਉਹਦੇ ਵਿੱਚ ਹੁਣ ਕੋਈ ਅਪੀਲ ਨਹੀਂ। ਅਪੀਲ ਦੇ ਵਿੱਚ ਹੈ ਕਿ ਮੁੱਦਾ ਕੁਐਸਚਨ ਆਫ ਲਾਅ, ਕੁਐਸਚਨ ਆਫ ਫੈਕਟ, ਕਿ ਜੱਜ ਨੇ ਸਹੀ ਫੈਸਲਾ ਕੀਤਾ ਕਿ ਨਹੀਂ ਕੀਤਾ। ਸੋ ਜਿਹੜਾ ਸਾਡਾ ਐਜ਼ ਅ ਵਕੀਲ ਆਪਾਂ ਬਾਰ-ਬਾਰ ਕਹਿੰਦੇ ਕਿ ਆਪਣਾ ਕੋਈ ਇਦਾਂ ਦਾ ਕੰਮ ਨਹੀਂ ਕਿ ਆਪਾਂ ਕਿਸੇ ਦੀਆਂ ਕਹਾਣੀਆਂ ਬਣਾ ਦੇਣੀਆਂ ਜਾਂ ਉਹ ਜਿਹੜਾ ਵੀ ਇਦਾਂ ਦਾ ਬੰਦਾ ਹੁੰਦਾ ਉਹਨੂੰ ਕਹੇ ਤੂੰ ਹੋਰ ਵਕੀਲ ਲੱਭ, ਸਾਡਾ ਸਿਰ ਨਾ ਖਾ। ਸਾਡਾ ਜਿਹੜਾ ਕੰਮ ਹੈਗਾ ਉਹ ਹੈਗਾ ਕਿ ਤੁਹਾਡੇ ਫੈਕਟ, ਤੁਹਾਡੇ ਨਾਲ ਕੀ ਹੋਇਆ ਉਹ ਤੁਸੀਂ ਸਾਨੂੰ ਦੱਸਦੇ ਆ। ਉਹਨੂੰ ਲੀਗਲੀ ਕਿੱਦਾਂ ਪੇਸ਼ਕਸ਼ ਕਰਨੀ ਹੈਗੀ, ਉਹਦੇ ਉੱਤੇ ਲੀਗਲ ਆਰਗੂਮੈਂਟ ਕੀ ਕਰਨੀ ਹੈਗੀ, ਕਲੋਜ਼ਿੰਗ ਆਰਗੂਮੈਂਟ ਕੀ ਕਰਨੀ ਹੈਗੀ, ਕਿ ਜਿਹੜੀ ਉਹੀ ਸੇਮ ਚੀਜ਼ ਆ ਕਿ ਆਪਣੇ ਆਫਿਸ 'ਚ ਰੀਲੋਕੇਸ਼ਨ ਵਾਲੇ ਦਾ ਮੁੱਦਾ ਕਿਉਂ ਨਹੀਂ ਬਣਿਆ ਜਾਂ ਫਰਮ ਰੀਸੈਟਲਮੈਂਟ ਦਾ ਮੁੱਦਾ ਕਿਉਂ ਨਹੀਂ ਬਣਿਆ। ਉਹ ਸੀਗਾ ਕਿ ਉਹ ਸਾਰਾ ਜਿਹੜਾ ਸਾਡਾ ਵਕੀਲ ਦਾ ਸਿਰਫ ਕੰਮ ਹੈਗਾ ਟੈਕਨੀਕੈਲਿਟੀ ਵਾਲਾ। ਤੇ ਉਹ ਜਿਹੜੀ ਚੀਜ਼ ਹੈਗੀ ਆ ਜੱਜ ਵੀ ਐਪਰੀਸ਼ੀਏਟ ਕਰਦੇ ਆ। ਤੇ ਕੋਰਟਾਂ ਦਾ ਜਿਹੜਾ ਮਾਹੌਲ ਆ, ਭਾਵੇਂ ਸਟ੍ਰਿਕਟ ਜੱਜ ਜਾਂ ਕੋਈ ਵੀ, ਉਹਨੇ ਜੇ ਡਿਨਾਈ ਕਰਨਾ ਤਾਂ ਉਹਨੂੰ ਰੀਜ਼ਨ ਦੇਣਾ ਪੈਣਾ ਲੀਗਲ ਕਿ ਮੈਂ ਤਾਂ ਡਿਨਾਈ ਕਰ ਰਿਹਾ। ਜੇ ਉਹਨੇ ਅਪਰੂਵ ਕਰਨਾ, ਜੇ ਤੁਹਾਡਾ ਅਪਰੂਵ ਕਰਨਾ ਚਾਹੁੰਦਾ ਸਰਕਾਰੀ, ਜੇ ਚੰਗਾ ਜੱਜ ਵੀ ਆ, ਕਈ ਵਾਰੀ ਉਹਦੇ ਵੀ ਹੱਥ ਵੱਜ ਜਾਂਦੇ ਆ, ਉਹ ਅਪਰੂਵ ਕਰ ਨਹੀਂ ਸਕਦਾ। ਸੋ ਤੁਹਾਨੂੰ ਜੱਜ ਨੂੰ ਸਾਰੀ ਸਮੱਗਰੀ ਲੀਗਲ ਦੇਣੀ ਪੈਂਦੀ ਕਿ ਜੱਜ ਕਵੇ ਕਿ ਆਹੋ ਇਹ ਬੇਸ ਤੇ ਮੈਂ ਬੰਦੇ ਦਾ ਕੇਸ ਜਿਹੜਾ ਅਪਰੂਵ ਕਰਦਾ। ਸੋ ਇਹ ਜਿਹੜਾ ਫਰਮ ਰੀਸੈਟਲਮੈਂਟ ਬਾਰ ਵਾਲਾ ਸੀਗਾ, ਇਟਲੀ ਵਾਲਾ ਕੇਸ ਸੀਗਾ, ਇਹਦੇ ਮੁੱਦੇ ਦੇ ਵਿੱਚ ਇਹੀ ਹੋਇਆ। ਇਹ ਮੁੰਡੇ ਨੂੰ ਮੈਂ ਕਿਹਾ ਵੀ ਸੀਗਾ, ਮੈਂ ਕਿਹਾ ਤੇਰਾ ਜਦੋਂ ਕੇਸ ਅਪਰੂਵ ਹੋਇਆ, ਬੜੇ ਲੋਕਾਂ ਦੀ ਨਜ਼ਰਾਂ ਹੈਗੀਆਂ ਇਹਦੇ ਉੱਤੇ ਕਿ ਇਟਲੀ ਵਾਲੇ, ਕਿ ਇਹ ਕੇਸਾਂ ਦਾ ਬਣਨਾ ਕੀ ਹੈਗਾ ਵਾ,
ਕਿ ਇਹ ਕੇਸਾਂ ਦਾ ਹੁੰਦਾ। ਉਹ ਕਹਿੰਦਾ ਬਣਨਾ ਕੀ ਹੈ? ਮੈਂ ਕਿਹਾ ਬਣਨੇ ਦਾ ਮੈਨੂੰ ਵੀ ਨਹੀਂ ਪਤਾ, ਰੈਗੂਲੇਸ਼ਨ ਇਹ ਆ, ਬਾਕੀ ਦੇਖਦੇ ਆ ਕਿੱਦਾਂ, ਹੈ ਨਾ। ਤੇ ਸਾਰੇ ਮੁੱਦੇ ਕਰਾ ਕੇ ਬੇਸਿਕਲੀ ਇਹ ਸੀਗਾ ਕਿ ਇਟਲੀ ਦੇ ਵਿੱਚ ਸੀਗਾ ਤੇ ਇੰਡੀਆ ਵੀ ਗਿਆ ਸੀਗਾ, ਸਾਰਾ ਕੁਝ ਜਿਹੜੇ ਨੈਗੇਟਿਵ ਚੀਜ਼ਾਂ ਤੁਸੀਂ ਕਹਿ ਲਓ, ਪਰ ਬੰਦੇ ਦਾ ਜੀ, ਕੇਸ ਜੀ। ਪਾਸ। ਜੀ, ਜੀ। ਚਲੋ ਉਸ ਨੂੰ ਜਿਹੜੀਆਂ ਉਹ ਵਧਾਈਆਂ ਆ। ਤੇ ਅਟਾਰਨੀ ਟਿਰਕੈਨਾ ਜੀ, ਜਿੱਦਾਂ ਆਪਾਂ ਹੁਣ ਦੇਖ ਰਹੇ ਹਾਂ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਪੂਰਾ ਕੇਸ ਮਾਮਲਾ ਜਿਹੜਾ ਇਸ ਟਾਈਮ ਪੰਜਾਬ ਦੇ ਵਿੱਚ ਕਰ ਰਿਹਾ, ਉਸ ਦੀ ਆੜ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਆਵਾਜ਼ਾਂ ਆ ਉਹਨਾਂ ਨੂੰ ਬੰਦ ਕਰਨਾ, ਟਵਿੱਟਰ ਵਗੈਰਾ ਨੂੰ ਜਿਹੜਾ ਉਹਨਾਂ ਨੇ ਰੋਕ ਦੇਣਾ। ਕੀ ਅਜਿਹੀਆਂ ਜਿਹੜੀਆਂ ਚੀਜ਼ਾਂ ਜਦੋਂ ਹੁੰਦੀਆਂ ਆ ਤੇ ਇਹ ਜਿਹੜੇ ਕਹਿ ਲਓ ਵੀ ਇੱਥੇ ਸ਼ਰਨਾਰਥੀ ਆਏ ਆ, ਉਹਨਾਂ ਦੇ ਕੇਸਾਂ ਨੂੰ ਉਹ ਸਟਰੋਂਗ ਕਰਦੀਆਂ ਆ ਵੀ ਇਹ ਜਿਹੜੀਆਂ ਚੀਜ਼ਾਂ ਤੁਸੀਂ ਜਦੋਂ ਉੱਥੇ ਪੇਸ਼ ਕਰਦੇ ਆ? ਬਿਲਕੁਲ ਸਟਰੋਂਗ ਕਰਦੀਆਂ, ਪਰ ਇਹਦਾ ਹੁਣ ਇਦਾਂ ਕਿ ਇਹ ਜਾਣੀ ਇੱਕ ਵਕੀਲ ਨੇ ਇੱਕ ਚੀਜ਼ ਸਬਮਿਟ ਕਰਨੀ ਹੁੰਦੀ, ਉਹਨੂੰ ਕਹਿੰਦੇ ਕੰਟਰੀ ਕੰਡੀਸ਼ਨਸ। ਹਾਂਜੀ। ਕੰਟਰੀ ਕੰਡੀਸ਼ਨ 'ਚ ਕੀ ਹੁੰਦਾ ਕਿ ਦੇਸ਼ ਦੇ ਹਾਲਾਤ ਕਿੱਧਰਲੇ ਪਾਸੇ ਨੂੰ ਜਾ ਰਹੇ ਆ। ਹੂੰ। ਜਿੰਨੇ ਦੇਸ਼ ਦੇ ਹਾਲਾਤ ਮਾੜੇ ਵਾਲੇ ਪਾਸੇ ਨੂੰ ਜਾ ਰਹੇ ਆ, ਕਿ ਇੰਟਰਨੈਟ ਬੈਨ ਆ, ਜਿਹੜਾ ਓਪੀਨੀਅਨ ਦਾ ਬੈਨ ਆ, ਜਿਹੜੀਆਂ ਆਹ ਚੀਜ਼ਾਂ ਵਾ, ਇਹ ਸਾਰੀਆਂ ਕੇਸ ਦੇ ਫੇਵਰ 'ਚ ਆਉਂਦੀਆਂ। ਐਜ਼ ਸੱਚ ਅੰਮ੍ਰਿਤਪਾਲ ਜਿਹੜਾ ਇਕੱਲਾ ਕਿ ਤੁਸੀਂ ਉਹਦੇ ਫਾਲੋਅਰ ਆ, ਉਹ ਚੀਜ਼ ਕੇਸ ਜਿਹੜਾ ਹੈਗਾ ਨਾ, ਕੇਸ ਜਿਹੜਾ ਹੈਗਾ ਉਹਨੂੰ ਤੁਹਾਨੂੰ ਅਸਾਈਲਮ ਨੂੰ ਸਮਝਣ ਦੀ ਲੋੜ ਪੈਣੀ ਕਿ ਅਸਾਈਲਮ ਹੈਗੀ ਚੀਜ਼ ਹੈ। ਅਸਾਈਲਮ ਹੈਗਾ ਕਿ ਤੁਹਾਡਾ ਕੋਈ ਬਿਲੀਫ ਸਿਸਟਮ, ਉਹ ਕੁਝ ਵੀ ਹੋ ਸਕਦਾ। ਹੂੰ, ਹੂੰ। ਉਹ ਬੀਜੇਪੀ ਵਾਲੇ ਨੂੰ ਆਮ ਆਦਮੀ ਤੰਗ ਕਰ ਸਕਦੀ ਆ, ਆਮ ਆਦਮੀ ਵਾਲਿਆਂ ਨੂੰ ਬੀਜੇਪੀ ਤੰਗ ਕਰ ਸਕਦਾ ਵਾ। ਮਤਲਬ ਇਹ ਡਿਪੈਂਡੈਂਟ, ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਕਿਹੜੀ ਪਾਰਟੀ ਦੇ ਆ, ਕੀ ਤੁਹਾਡੀ ਵਿਚਾਰਧਾਰਾ, ਮਤਲਬ ਐਜ਼ ਲੌਂਗ ਐਜ਼ ਉਹ ਪੋਲੀਟੀਕਲ ਜਾਂ ਧਾਰਮਿਕ ਉਹਦਾ ਬੇਸ ਹੈਗਾ। ਹੂੰ। ਤੇ ਤੁਹਾਡੀ ਪੇਸ਼ਕਸ਼ ਇਹ ਹੈ ਕਿ ਜਿਹੜੀ ਸਰਕਾਰਾਂ ਵਾ ਜਾਂ ਜਿਹੜਾ ਉੱਥੇ ਦਾ ਢਾਂਚਾ, ਉਹ ਮੈਨੂੰ ਪ੍ਰੋਟੈਕਟ ਨਹੀਂ ਕਰ ਸਕਦਾ, ਜਾਂ ਉਹ ਕਰਨਾ ਨਹੀਂ ਚਾਹੁੰਦਾ, ਜਾਂ ਮੈਨੂੰ ਕਰ ਨਹੀਂ ਸਕਦਾ, ਤੇ ਜਾਂ ਉਹ ਜਿਹੜਾ ਢਾਂਚਾ ਉਹੀ ਮੇਰੇ ਖਿਲਾਫ ਜਿਹੜੀ ਆਵਾਜ਼ ਚੱਕਦਾ, ਸਾਨੂੰ ਬੈਨ ਕਰਦਾ, ਸਾਡੇ ਤੇ ਇੰਟਰਨੈਟ ਬੈਨ ਕਰਦਾ, ਸਾਡੇ WhatsApp ਬਲੌਕ ਕੀਤੇ। ਸੋ ਇਹ ਜਿਹੜੀਆਂ ਕੰਟਰੀ ਕੰਡੀਸ਼ਨਾਂ ਸਾਡੇ ਲਈ ਤਾਂ ਗੋਲਡ ਮਾਈਨ ਆ, ਰਾਈਟ। ਕਿ ਜਦੋਂ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜਾ ਬੈਨ ਕੀਤਾ ਸੀਗਾ, ਰਾਈਟ। ਤੇ ਹੁਣ ਜਿੱਧਰ ਨੂੰ ਮਰਜ਼ੀ ਗੱਲ ਜਾਵੇ, ਪਰ ਗੱਲ ਇਹ ਆਉਂਦੀ ਕਿ ਤੁਹਾਨੂੰ ਡੈਮੋਕ੍ਰੇਸੀ ਦੇ ਵਿੱਚ ਬੈਨ ਕਰਨ ਦੀ ਕੀ ਲੋੜ ਪੈ ਗਈ ਇੰਟਰਨੈਟ। ਸੋ ਹੁਣ ਉਹੀ ਸੀਗਾ। ਹੁਣ ਉਹਦਾ ਸਰਕਾਰੀ ਵਕੀਲ ਆਰਗੂਮੈਂਟ ਦੇ ਸਕਦਾ ਵਾ ਕਿ ਇਹ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਆ, ਉਹਨੂੰ ਕਰਨ ਲਈ ਕੀਤਾ ਸੀਗਾ, ਹਨਾ। ਪਰ ਜ਼ਿਆਦਾਤਰ ਜਿਹੜੇ ਇੱਧਰ ਦੇ ਲੋਕ ਆ, ਵੈਸਟਰਨ ਲੋਕ ਆ, ਇਨਕਲੂਡਿੰਗ ਸਰਕਾਰੀ ਵਕੀਲ ਆ, ਉਹ ਇਹ ਸਾਰੇ ਜਿਹੜੇ ਆ ਚੀਜ਼ਾਂ, ਜਿਹੜੀਆਂ ਸਪਰੈਸ਼ਨ ਆਫ ਫਰੀडम ਜਾਂ ਜਿਹੜਾ ਮੀਡੀਆ ਹੈਗਾ, ਇਹਨੂੰ ਮਾੜਾ ਹੀ ਸਮਝਦੇ ਆ। ਸੋ ਇਹ ਜਿਹੜੀਆਂ ਚੀਜ਼ਾਂ, ਇਹਨੂੰ ਉਹ ਫੇਵਰੇਬਲ ਹੀ ਨਹੀਂ ਦੇਖਦੇ। ਈਵਨ ਜਿਹੜਾ ਇਹਨਾਂ ਨੇ ਇੰਗਲੈਂਡ ਦੇ ਉੱਥੋਂ ਦੀ ਸਿਕਿਉਰਿਟੀ ਹਟਾਈ ਸੀਗੀ ਐਮਬੈਸੀ ਦੇ ਮੂਹਰਿਓਂ, ਹਾਂਜੀ। ਹੂੰ, ਤਾਂ ਹੂੰ। ਉਹਦੇ ਵਿੱਚ ਵੀ ਉਹੀ ਸੀਗਾ ਕਿ ਤੁਸੀਂ ਐਡੇ ਵੱਡੇ ਦੇਸ਼ ਹੈਗੇ ਆ, ਐਡਾ ਵੱਡਾ ਸੁਪਰ ਪਾਵਰ ਤੁਸੀਂ ਬਣਦੇ ਆ, ਤੇ ਤੁਸੀਂ ਇਦਾਂ ਦੇ ਕੰਮ ਕਿਉਂ ਕਰਦੇ ਹੈਗੇ, ਛੋਟੇ ਜਿਹੜੇ ਹੈਗੇ, ਕਿ ਤੁਹਾਨੂੰ ਮਤਲਬ ਐਡੀ ਵੱਡੀ ਤੁਸੀਂ ਕਹਿੰਦੇ ਸੁਪਰ ਪਾਵਰ ਆ, ਇਹ ਹੈਗਾ ਉਹ ਹੈਗਾ, ਤੁਹਾਨੂੰ ਚੰਦ ਮਤਲਬ 15 ਲੋਕਾਂ ਤੋਂ, 20 ਲੋਕਾਂ ਤੋਂ ਜਾਂ 100 ਲੋਕਾਂ ਤੋਂ ਦੱਸੋ, ਤੁਹਾਨੂੰ ਕੀ ਫਰਕ ਪੈਂਦਾ ਹੈਗਾ? ਜੇ ਵਾਕਈ ਤੁਸੀਂ ਐਡੀ ਸੁਪਰ ਪਾਵਰ ਹੈਗੇ ਆ, ਤੁਹਾਨੂੰ ਇੰਟਰਨੈਟ ਬੈਨ ਕਰਨ ਦੀ ਕੀ ਲੋੜ ਪੈ ਜਾਂਦੀ ਹੈ? ਕਿ ਕੋਈ ਮੁੱਦਾ ਹੋਇਆ ਪੰਜਾਬ ਦਾ, ਤੁਸੀਂ ਇੰਟਰਨੈਟ ਬੈਨ ਕਰ ਦੇਣਾ ਚੱਕ ਕੇ, ਰਾਈਟ। ਸੋ ਜਿਹੜੇ ਸੀਗੇ ਸਾਰੀਆਂ ਖਬਰਾਂ ਉਹਨੂੰ ਇਕੱਠੀਆਂ ਕਰਕੇ ਉਹਨੂੰ ਜੱਜ ਮੂਹਰੇ ਪੇਸ਼ਕਸ਼ ਜਿਹੜੀ ਕਰਨੀ ਕਿ ਆਹ ਮੁੱਦਾ ਜਿਹੜਾ ਚੱਲਦਾ। ਸੋ ਜਿਹੜੇ ਜੱਜ ਆ, ਉਹਨਾਂ ਨੂੰ ਪੋਸਟਰਾਂ ਦੇ ਨਾਲ, ਹਾਕੀ ਸਟਿੱਕਾਂ ਦੇ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ। ਹਰੇਕ ਬੰਦਾ ਉਹੀ ਕਹਿ ਰਿਹਾ, ਹਾਕੀ ਸਟਿੱਕ ਮੈਨੂੰ 2 ਵਾਰੀ ਕੁੱਟਿਆ, ਫਿਰ ਮੈਂ 1 ਵਾਰੀ ਪਿੰਡ ਦੇ ਡਾਕਟਰ ਤੋਂ ਇਲਾਜ ਕਰਾਇਆ, ਡਾਕਟਰ ਨੇ ਦਿੱਤੀਆਂ। ਐਫੀਡੇਵਿਟ ਵੀ ਸਾਰਿਆਂ ਦੇ ਉਹੀ ਕਿ ਸੋ ਉਹਨਾਂ ਨੂੰ ਜਿਹੜਾ ਜੱਜ ਆ, ਉਹ ਇਹ ਦੇਖ ਰਿਹਾ ਕਿ ਜੋ ਇਹ ਚੀਜ਼ ਕਹਿ ਰਿਹਾ ਵਾ ਬੰਦਾ, ਕੀ ਮੈਂ ਉਹਦੇ ਬੇਸ ਤੇ ਇਹਨੂੰ ਅਸਾਈਲਮ ਗ੍ਰਾਂਟ ਕਰ ਸਕਦਾ ਕਿ ਨਹੀਂ ਕਰ ਸਕਦਾ। ਹੂੰ, 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 ਹੂੰ। ਜੀ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਉੱਥੇ ਜਿਹੜੀਆਂ ਇਹ ਚੱਲ ਰਹੀਆਂ ਆ ਤੇ ਚੇਂਜ ਕੰਟਰੀ ਕੰਡੀਸ਼ਨ, ਜਿੱਦਾਂ ਤੁਸੀਂ ਦੱਸਿਆ ਵੀ ਇਹ ਤੁਹਾਨੂੰ ਵੀ ਜਿਹੜੇ ਦੇਖਦੇ ਆ, ਜਿਹੜੇ ਸੁਣਦੇ ਆ, ਜਿਨ੍ਹਾਂ ਦੇ ਕੇਸ ਜਿਹੜੇ ਉਹ ਲੱਗੇ, ਉਹਨਾਂ ਨੂੰ ਬਹੁਤ ਧਿਆਨ ਦੇ ਨਾਲ ਜੋ ਉੱਥੇ ਚੱਲ ਰਿਹਾ, ਪੋਲੀਟੀਕਲੀ ਚੱਲ ਰਿਹਾ ਆ, ਉਹ ਸਾਰਾ ਕੁਝ ਤੁਹਾਨੂੰ ਉਹਦੇ ਲਈ ਐਕਟਿਵਲੀ ਵਾਚ ਕਰਨਾ ਪੈਂਦਾ। ਤਾਂ ਹੀ ਤੁਸੀਂ ਜਦੋਂ ਤੁਹਾਨੂੰ ਸਵਾਲ ਜਵਾਬ ਕੀਤੇ ਜਾਂਦੇ ਅਦਾਲਤ ਵਿੱਚ, ਉੱਥੇ ਜਾ ਕੇ ਕੋਰਟ ਦੇ ਵਿੱਚ, ਤੇ ਤਾਂ ਜੋ ਤੁਸੀਂ ਉਹਦੇ ਸਹੀ ਜਵਾਬ ਜਿਹੜੇ ਤੁਹਾਨੂੰ ਪਤਾ ਹੋਣ, ਦੱਸੋ ਵੀ ਕੀ ਜਿਹੜਾ ਉਹ ਚੱਲ ਰਿਹਾ ਆ। ਸੋ ਤੇ ਉੱਦਾਂ ਅਟਾਰਨੀ ਟਿਰਕੈਨਾ ਜੀ, ਥੋੜ੍ਹਾ ਜਿਹਾ ਟੌਪਿਕ ਤੋਂ ਥੋੜ੍ਹਾ ਜਿਹਾ ਹਟ ਕੇ ਦੂਜੇ ਟੌਪਿਕ 'ਤੇ, ਅੰਬੈਸੀ ਵਗੈਰਾ ਦੇ ਉੱਥੇ ਸਪੀਡ ਨੂੰ ਲੈ ਕੇ ਕਿੱਦਾਂ ਆ? ਉਹ ਕਹਿੰਦੇ ਸੀ ਵੀ ਵੀਕਐਂਡ 'ਤੇ ਵੀ ਕੰਮ ਕਰਾਵਾਂਗੇ, ਸਾਰਾ ਕੁਝ ਹੋਊਗਾ। ਉਹ ਛੁੱਟੀਆਂ ਮਾਰ ਕੇ ਕਰਦੇ ਆ ਕੁਛ, ਕਿ ਕਿੱਦਾਂ ਦੀ ਸਥਿਤੀ ਤੁਹਾਨੂੰ ਲੱਗ ਰਹੀ ਹੈ ਉੱਥੇ? ਭਾਜੀ ਜਿੱਦਣ ਖਬਰ ਅਨਾਉਂਸ ਕੀਤੀ ਸੀ, ਲਾਲੇ ਵੀ ਕਿਹਾ ਸੀਗਾ ਕਿ ਸੁਣਨ ਨੂੰ ਇਦਾਂ ਦੀਆਂ ਗੱਲਾਂ ਸਹੀ ਲੱਗਦੀਆਂ, ਵੀਕਐਂਡ ਵੂਕਐਂਡ ਤੇ ਕਿੱਥੇ ਕੰਮ ਕਰਨ ਵਾਲੇ। ਸੋ ਕੀ ਪਰ ਕੀ ਜਿਹੜਾ ਮੈਂ ਕਿਹਾ ਹੁਣ ਮੈਂ ਕਿਹਾ ਤੁਸੀਂ ਇੱਥੇ ਲਾਇਰ ਰੱਖੋ ਪੈਸੇ ਦੇ ਕੇ ਵੀ, ਜਿਹੜਾ ਸਰਕਾਰੀ ਨੌਕਰੀ ਤੋਂ ਜ਼ਿਆਦਾ ਵਾ, ਉਹ ਭਾਜੀ ਇੰਨੀ ਵੀਕਐਂਡ ਕੰਮ ਕਰੂਗਾ। ਤੇ ਇੰਡੀਆ ਜਾ ਕੇ ਕਿਹੜਾ ਅਮਰੀਕਨ ਇੰਨੀ ਦੇਸ਼ ਭਗਤੀ ਕਿਹਦੇ ਵਿੱਚ ਜਾਗੜੀ ਆ ਗਈ, ਇੰਡੀਆ ਵਰਗੀ ਕੰਟਰੀ 'ਚ ਜਾ ਕੇ, ਜਿੱਥੇ ਉੱਧਰ ਹੀ ਬੰਦਾ ਲੋਕੀ ਵੀਕਐਂਡ ਵੂਕਐਂਡ ਤੇ ਕੰਮ ਕਰਦੇ, ਕਿ ਵੀਕਐਂਡ ਤੇ ਐਮਬੈਸੀ ਖੋਲ ਕੇ ਉਹਨਾਂ ਨੇ ਕੰਮ ਕਰ ਲਿਆ। ਹੂੰ।
ਇਹ ਤਾਂ ਹੁਣ ਜਿਹੜਾ ਇਲੈਕਸ਼ਨ ਦਾ ਟਾਈਮ ਆ, ਬੜੇ ਲੋਕੀ ਦੁਖੀ ਆ ਕਿ ਇਹਨਾਂ ਨੇ ਬਾਈਡਨ ਸਰਕਾਰ ਨੇ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤੀਆਂ। ਸੋ ਇੱਕ ਲਾਈਨ ਆਈਟਮ ਪੈ ਗਈ ਕਿ ਆਪਾਂ ਵੀਕਐਂਡ ਤੇ ਵੀ ਕੰਮ ਕਰਦੇ ਆ। ਠੀਕ ਹੈ। ਤੇ ਉਦਾਂ ਕੀ ਤੁਹਾਡੇ ਜਿਹੜੇ ਕਲਾਇੰਟ ਜਾਂ ਹੋਰ ਤੁਹਾਨੂੰ ਆਲੇ ਦੁਆਲੇ ਕੀ ਪਤਾ ਲੱਗ ਰਿਹਾ ਇਸ ਕਮਿਊਨਿਟੀ ਚੋਂ ਵੀ ਕਿੱਦਾਂ ਕੇਸਿਸ ਵਗੈਰਾ ਹੁਣ ਆ ਰਹੇ ਆ, ਇੰਟਰਵਿਊਜ਼ ਵਗੈਰਾ ਆ ਚੱਲ ਰਹੀਆਂ ਰਹੇ ਆ ਆ ਰਹੀਆਂ ਕਿਨੋਂ? ਆ ਰਹੀਆਂ ਬਿਲਕੁਲ ਆ ਰਹੀਆਂ। ਠੀਕ ਹੈ, ਠੀਕ ਹੈ। ਤੇ ਚਲੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਇਹ ਚੱਲ ਰਹੀਆਂ। ਤੇ ਇੱਕ ਵਾਰੀ ਫਿਰ ਦੱਸ ਜਾਈਏ, ਅੱਜ ਜਿਹੜੀਆਂ ਮਾਫੀ ਚਾਹੁੰਦੇ ਹਾਂ ਕਾਲਸ ਜਿਹੜੀਆਂ ਤੁਹਾਡੀਆਂ ਨਹੀਂ ਲੈ ਸਕਾਂਗੇ ਥੋੜ੍ਹੇ ਸਮੇਂ ਦੇ ਲਈ, ਜਿਹੜਾ ਅੱਜ ਆਪਾਂ ਸ਼ੋਅ ਕੀਤਾ ਹੈ। ਪਰ ਇਹ ਆ ਵੀ ਹਾਜ਼ਰੀ ਜਿਹੜੀ ਅਸੀਂ ਜ਼ਰੂਰ ਲਵਾਈ ਆ, ਮਿਸ ਨਹੀਂ ਸੀ ਕਰਨਾ ਚਾਹੁੰਦੇ ਵੀ ਤੁਹਾਨੂੰ ਕੁਛ ਨਾ ਕੁਛ ਜਿਹੜਾ ਐਟਲੀਸਟ ਜੋ ਲੇਟੈਸਟ ਚੱਲ ਰਿਹਾ ਉਸ ਬਾਰੇ ਤੁਹਾਨੂੰ ਦੱਸਦੇ ਜਿਹੜਾ ਹੋ ਜਾਈਏ। ਤੇ ਅਟਾਰਨੀ ਟਿਰਕੇਣਾ ਜੀ, ਬੜਾ ਧੰਨਵਾਦ ਕਰਦੇ ਹਾਂ। ਥੈਂਕ ਯੂ ਆ ਤੁਹਾਡਾ, ਬੜੀ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਇਹ ਖਾਸ ਜਿਹੜੀਆਂ ਨਿਊਜ਼ ਦੇ ਉੱਤੇ ਜਾਣਕਾਰੀ ਦਿੱਤੀਆਂ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਤੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।